ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਤੇ ਕੁਝ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੇ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 8 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਉਹਨਾਂ ਦਾ ਨੰਬਰ ਹੈ 408-272-2500। ਪਿਛਲੇ 32-33 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਇਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਸ਼ਰਮਾ ਜੀ, ਖਬਰਾਂ ਦੇ ਵਲਾਈਏ ਤੇ ਸ਼ੁਰੂਆਤ ਕਰੀਏ ਪੰਜਾਬ ਤੋਂ। ਕਹਿੰਦੇ 5 ਪਾਣੀਆਂ ਦੇ ਕਰਕੇ ਪੰਜਾਬ ਦਾ ਨਾਂ ਪਿਆ ਸੀ ਪੰਜ ਆਬ ਤੇ ਉਸ ਤੋਂ ਬਾਅਦ ਬਣਿਆ ਪੰਜਾਬ। ਵੰਡ ਹੋਈ ਤੇ ਅੱਧਾ ਹੀ ਰਹਿ ਗਿਆ, ਪੰਜਾਬ ਵੀ ਤੇ ਪਾਣੀ ਵੀ, ਪਰ ਉਸ ਤੋਂ ਬਾਅਦ ਨਾ ਵੰਡਾਂ ਰੁਕੀਆਂ ਤੇ ਨਾ ਪਾਣੀ ਦੀ ਲੁੱਟ ਰੁਕੀ। ਸ਼ਰਮਾ ਜੀ, ਕੇਂਦਰ ਦੀ ਕਹਿੰਦੇ ਆ ਗਈ ਚਿੱਠੀ ਵੀ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਹੁਣ ਵੱਜੂਗਾ ਨੱਕਾ। ਕੀ ਇਹ ਗੱਲ ਸਹੀ ਹੈ? ਜੀ, ਪਿਛਲੇ ਦਿਨਾਂ ਤੋਂ ਕੁਝ ਤੱਥ ਸਾਹਮਣੇ ਆ ਰਹੇ ਸੀਗੇ ਕਿ ਪੰਜਾਬ ਦੇ ਵਿੱਚ ਪਾਣੀ ਆਉਣ ਤੋਂ ਰੋਕਣ ਦੀ ਕਵਾਇਦ ਚੱਲ ਰਹੀ ਆ ਜੀ। ਬੇਸ਼ੱਕ ਅਜਿਹੀਆਂ ਕਨਸੂਆਂ ਉਸ ਸਮੇਂ ਵੀ ਮਿਲੀਆਂ ਸੀਗੀਆਂ ਜਦੋਂ ਬਕਾਇਦਾ ਤੌਰ ਤੇ ਹਿਮਾਚਲ ਨੇ ਸਾਡੇ ਇੱਕ ਬਿਜਲੀ ਪ੍ਰੋਜੈਕਟ ਦੇ ਜਿਹਦੇ 99 ਸਾਲ ਪੂਰੇ ਹੋਣ ਨੇ ਉਹਦੀ ਲੀਜ਼ ਵਧਾਉਣ ਤੋਂ ਇਨਕਾਰੀ ਵਾਲੇ ਪੱਖ ਸਾਹਮਣੇ ਆਉਣ ਲੱਗੇ ਸੀਗੇ। ਪਰ ਇਹ ਸਭ ਦੇ ਦਰਮਿਆਨ ਹਮੇਸ਼ਾ ਰਾਜਸਥਾਨ ਵਾਲੇ ਪਾਸੇ ਜਾਂ ਦਿੱਲੀ ਨੂੰ ਜਾਂਦਾ ਪਾਣੀ ਜਾਂ ਹਰਿਆਣੇ ਵਾਲੇ ਮਸਲੇ ਤੇ ਇੱਕ ਵੱਖਰੀ ਤਰ੍ਹਾਂ ਦੀ ਸਿਆਸਤ ਹੁੰਦੀ ਰਹੀ ਆ। ਖਾਸ ਕਰਕੇ ਰਾਜਸਥਾਨ ਦੇ ਮਸਲੇ 'ਚ ਤਾਂ ਇਹ ਵੀ ਕਿ ਜਦੋਂ ਰਾਜੇ ਮਹਾਰਾਜਾ ਦਾ ਦੌਰ ਸੀ ਤਦ ਰਾਜਸਥਾਨ ਵਾਲਾ ਰਾਜਾ ਬਕਾਇਦਾ ਇਸ ਪਾਣੀ ਦੀ ਅਦਾਇਗੀ ਕਰਦਾ ਸੀ ਤੇ ਉਸ ਤੋਂ ਬਾਅਦ ਅਦਾਇਗੀ ਬੰਦ ਕਿਉਂ ਹੋ ਗਈ? ਹਾਂਜੀ, ਹੁਣ ਉਹ ਅਦਾਇਗੀ ਕਿਉਂ ਨਹੀਂ ਹੁੰਦੀ? ਤੇ ਜੇ ਦਿੱਲੀ ਨੇ ਪਾਣੀ ਚਾਹੀਦਾ ਤਾਂ ਉਹ ਪਾਣੀ ਲਵੇ। ਹਰਿਆਣੇ ਨਾਲ ਸਾਡਾ ਰੇੜਕਾ ਹੋਰ ਤਰ੍ਹਾਂ ਦਾ ਹੋ ਸਕਦਾ ਕਿ ਕੀ ਪਾਣੀ ਦੀ ਵੰਡ ਹੋਣੀ ਚਾਹੀਦੀ ਸੀ ਜਾਂ ਨਹੀਂ, ਕੀ ਹਰਿਆਣੇ ਦਾ ਹੱਕ ਹੈ ਜਾਂ ਨਹੀਂ। ਜੇ ਸਾਡੇ ਦਰਿਆਵਾਂ ਤੇ ਉਹਦਾ ਹੱਕ ਹੈ ਤਾਂ ਫਿਰ ਸਾਡਾ ਜਮਨਾ ਤੇ ਹੱਕ ਕਿੱਥੇ ਹੈ? ਤੇ ਇਸ ਲਈ ਉਹ ਇੱਕ ਵੱਖਰਾ ਪਹਿਲੂ, ਕਿਉਂਕਿ ਹਰਿਆਣਾ ਵਿੱਚੋਂ ਨਿਕਲਿਆ। ਪਰ ਇੱਕ ਦਰਿਆਈ ਜਿਹੜਾ ਸਾਡਾ ਸੰਵਿਧਾਨ ਕਹਿੰਦਾ ਹੈ, ਸਾਡਾ ਉਹਦਾ ਨਿਯਮ ਕਹਿੰਦਾ, ਉਹ ਕਹਿੰਦਾ ਕਿ ਜਿੱਥੋਂ ਦਰਿਆ ਵਗਦੇ ਨੇ ਉੱਥੋਂ ਦੇ ਉਹ ਲੋਕ ਮਾਲਕ ਨੇ। ਸੋ ਪੰਜਾਬ ਦੀ ਧਰਤੀ ਤੇ ਦਰਿਆ ਜਿਹੜੇ ਆਪਣੇ ਆਪ ਆਉਂਦੇ ਨੇ ਉਹ ਜੰਮੂ ਕਸ਼ਮੀਰ ਦੀ ਘਾਟੀ ਤੋਂ ਜਾਂ ਲੇਹ ਲਦਾਖ ਤੋਂ ਜਾਂ ਫਿਰ ਹਿਮਾਚਲ ਤੋਂ ਉਤਰ ਕੇ ਆਉਂਦੇ ਨੇ। ਸੋ ਇਸ ਤਰ੍ਹਾਂ ਉਹ ਪੰਜਾਬ ਅੱਪੜਦੇ ਨੇ ਤੇ ਜਿੱਥੋਂ ਲੰਘਦੇ ਨੇ ਉੱਥੇ ਜਿਹਨੇ ਵਰਤਣਾ ਉਹ ਪਾਣੀ ਵਰਤ ਲੈਂਦਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਹਿਮਾਚਲ ਕਹੇ ਕਿ ਹੁਣ ਅਸੀਂ ਜੀ ਇਹ ਪਾਣੀ ਨੂੰ ਜਿਹੜਾ ਜਾ ਰਿਹਾ ਉਹਨੂੰ ਜਾਂਦੇ ਨੂੰ ਅਸੀਂ ਰੋਕ ਲਈਏ। ਪਰ ਜਿਹੀ ਹੋਣ ਦੀਆਂ ਕਵਾਇਦਾਂ ਪਿਛਲੇ ਦਿਨੀ ਉਸ ਸਮੇਂ ਚਰਚਾ ਚ ਆਈਆਂ ਜਦੋਂ ਇਹ ਗੱਲ ਉੱਪਰ ਕੇ ਆਈ ਕਿ ਜੀ ਇੱਧਰ ਹਰਿਆਣੇ ਦੇ ਵਿੱਚ ਨਦੀ ਲੱਭੀ ਜਾ ਰਹੀ ਹੈ ਜੀ ਸਰਸਵਤੀ, ਉਹਦੀ ਖੁਦਾਈ ਹੋ ਜਾਣੀ ਹੈ ਜੀ ਤੇ ਉਹਦੇ ਵਿੱਚ ਫਿਰ ਘੱਗਰ ਨਾਲ ਜੋੜਨਾ ਜੀ ਤੇ ਘੱਗਰ ਨੂੰ ਸਤਲੁਜ ਨਾਲ ਜੋੜਨਾ ਜੀ। ਤੇ ਫਿਰ ਕਹਿੰਦੇ ਇਹਦੀ ਤਿਆਰੀ ਹੋ ਗਈ ਕਿ ਨਾਲਾਗੜ੍ਹ ਪੰਜੋਰ ਤੋਂ ਲਿਆ ਕੇ ਸਿੱਧਾ ਸਤਲੁਜ ਨੂੰ ਇੱਧਰ ਹਰਿਆਣੇ 'ਚ ਸਿੱਟ ਲਓ, ਪੰਜਾਬ ਜਾਣੇ ਨਾ ਦਿਓ। ਇਹਦੀਆਂ ਚਰਚਾਵਾਂ ਬਾਹਰ ਆਈਆਂ, ਇਹਦੀਆਂ ਰਿਪੋਰਟਾਂ ਬਾਹਰ ਆਈਆਂ, ਕੁਝ ਕਿਤਾਬਾਂ ਬੋਲਦੀਆਂ ਨੇ, ਕੁਝ ਅਖਬਾਰਾਂ ਬੋਲਦੀਆਂ ਨੇ, ਕੁਝ ਤੱਥ ਬੋਲਦੇ ਨੇ ਜੀ। ਤੇ ਇਸ ਨੂੰ ਲੈ ਕੇ ਖੂਬ ਪੰਜਾਬ ਦੇ ਵਿੱਚ ਚਰਚਾ ਵੀ ਛਿੜੀ ਜਦੋਂ ਮੈਂ ਤੱਥ ਉਹਨਾਂ ਹਵਾਲਿਆਂ ਨਾਲ ਸਾਹਮਣੇ ਰੱਖੇ। ਪਰ ਅੱਜ ਅਜੀਤ ਅਖਬਾਰ ਦੇ ਪਹਿਲੇ ਪੰਨੇ ਤੇ ਇੱਕ ਖਬਰ ਛਪੀ ਤੇ ਉਹ ਖਬਰ ਉਸ ਗੱਲ ਦੀ ਹੁਣ ਪੁਸ਼ਟੀ ਕਰ ਰਹੀ ਹੈ ਕਿ ਮਾਮਲਾ ਉਧਰ ਨੂੰ ਵੱਧ ਗਿਆ। ਇਹ ਖਬਰ ਕਹਿ ਰਹੀ ਆ ਕਿ ਕੇਂਦਰ ਨੇ ਬਕਾਇਦਾ ਚਿੱਠੀ ਭੇਜਤੀ ਕਿ ਭਾਈ ਹਿਮਾਚਲ ਪ੍ਰਦੇਸ਼ ਨੂੰ ਜੇ ਵਾਧੂ ਪਾਣੀ ਦੀ ਲੋੜ ਹੈ, ਹੁਣ BBMB ਤੋਂ ਉਹਨੂੰ NOC ਲੈਣ ਦੀ ਲੋੜ ਨਹੀਂ, ਉਹਨੂੰ ਪੰਜਾਬ ਦੇ, ਹਰਿਆਣੇ ਦੇ, ਰਾਜਸਥਾਨ ਦੇ ਮੈਂਬਰਾਂ ਤੋਂ ਕੋਈ ਮਨਜ਼ੂਰੀ ਲੈਣ ਦੀ ਲੋੜ ਨਹੀਂ। ਉਹ ਸਿੱਧੀ ਆਪਣੀ ਮਰਜ਼ੀ ਨਾਲ ਪਾਣੀ ਚਾਹਵੇ ਚੱਕ ਲਿਆ ਕਰੇ। ਤੇ ਇਹਦਾ ਅਸਰ ਸਿੱਧਾ ਹੈ ਕਿ ਪੰਜਾਬ ਆਉਂਦਾ ਪਾਣੀ ਘਟ ਜਾਣਾ ਜੀ। ਉਹ ਬਾਅਦ ਚੋਂ ਕਿਹਨੂੰ ਦੇਣਾ, ਇਹ ਵੱਖਰਾ ਸਵਾਲ ਹੈ। ਫਿਲਹਾਲ ਬਕਾਇਦਾ ਤੌਰ ਤੇ ਪਹਿਲੇ ਪੰਨੇ ਤੇ ਮਨਜੋਤ ਸਿੰਘ ਜੋਤ ਦੇ ਨਾਂ ਦੇ ਉੱਤੇ ਅਜੀਤ ਅਖਬਾਰ ਦੇ ਫਰੰਟ ਪੰਨੇ ਦੇ ਉੱਤੇ ਬਾਟਮ ਤੇ ਇੱਕ ਸਟੋਰੀ ਹੈ ਕਿ ਪੰਜਾਬ ਦਾ ਦਰਿਆਈ ਪਾਣੀਆਂ ਚੋਂ ਘਟੇਗਾ ਹਿੱਸਾ। ਹੁਣ ਹਿਮਾਚਲ ਨੂੰ ਪਾਣੀ ਵਰਤਣ ਲਈ ਨਹੀਂ ਲੈਣੀ ਪਵੇਗੀ NOC, ਕੇਂਦਰ ਸਰਕਾਰ ਵੱਲੋਂ ਪੱਤਰ ਜਾਰੀ ਜੀ। ਇਸ ਲਈ ਮੈਂ ਇਸ ਖਬਰ ਦੇ ਹਵਾਲੇ ਨਾਲ ਹੁਣ ਉਹੀ ਗੱਲ ਕਰ ਰਿਹਾ ਕਿ ਜਿਹੜਾ ਅਸੀਂ ਖਾਲਸਾ ਹਫ਼ਤਾ ਪਹਿਲਾਂ ਪ੍ਰਗਟਾਇਆ, ਜਿਹਦੀ ਚਰਚਾ ਪਿਛਲੇ 2021 ਤੋਂ ਲਗਭਗ ਚੱਲ ਰਹੀ ਸੀ ਕਿ ਇਸ ਦੀ ਵਿਉਂਤਬੰਦੀ ਹੋ ਰਹੀ ਆ ਕਿ ਪੰਜਾਬ ਨੂੰ ਆਉਂਦੇ ਦਰਿਆਵਾਂ ਦੇ ਰਾਹ ਹੀ ਮੋੜ ਦਿਓ ਜੀ, ਜਦੋਂ ਕਿ ਗੈਰ
ਕਾਨੂੰਨੀ ਹੈ, ਗੈਰ ਸੰਵਿਧਾਨਕ ਹੈ। ਦਰਿਆ ਦਾ ਵਹਿਣ ਤੁਸੀਂ ਬਦਲ ਨਹੀਂ ਸਕਦੇ। ਉਹ ਬਿਲਕੁਲ। ਜਿੱਥੋਂ ਲੰਘਦਾ ਉੱਥੋਂ ਦੇ ਉਹ ਲੋਕ ਮਾਲਕ ਨੇ, ਜਿਹੜੇ ਸੂਬੇ ਚੋਂ ਜਾਂਦਾ ਹੀ ਨਹੀਂ ਉਹ ਸੂਬਾ ਦਾ ਮਾਲਕ ਕਿਵੇਂ ਆ। ਪਰ ਹੁਣ ਅਗਲੇ ਕਹਿੰਦੇ ਕਿ ਅਸੀਂ ਆਪਣੇ ਨੱਕਾ ਲਾ ਕੇ ਰੋਕ ਲਾਂਗੇ, ਇਹ ਵੀ ਗੈਰ ਕਾਨੂੰਨੀ ਹੈ ਜੀ। ਸੋ ਇਸ ਲਈ ਹੁਣ ਉਹ ਕਹਿੰਦੇ ਜੀ ਪਾਣੀ ਵਾਧੂ ਚੱਕਣਾ ਹੋਵੇ ਤਾਂ ਹਿਮਾਚਲ ਨੂੰ ਜੇ ਵਾਧੂ ਪਾਣੀ ਦੀ ਲੋੜ ਹੈ, ਅੱਗੇ ਉਹ BBMB ਤੋਂ ਮਨਜ਼ੂਰੀ ਲੈਂਦਾ ਸੀ, NOC ਲੈਂਦਾ ਸੀ ਸਾਰੇ ਮੈਂਬਰਾਂ ਤੋਂ, ਫਿਰ ਉਹਨੂੰ ਆਪਣੀ ਲੋੜ ਅਨੁਸਾਰ ਉਹ ਪਾਣੀ ਪੂਰਾ ਕਰਨਾ। ਪਰ ਹੁਣ ਉਹ ਕਹਿੰਦਾ NOC ਦੀ ਲੋੜ ਹੀ ਨਹੀਂ, ਸਿੱਧਾ ਹੀ ਚੱਕੋ। ਔਰ ਕੇਂਦਰ ਚਿੱਠੀ ਭੇਜ ਰਿਹਾ। ਇੱਥੋਂ ਸਮਝਣ ਦੀ ਲੋੜ ਹੈ ਕਿ ਜਿਹੜੀ ਗੱਲ ਅਸੀਂ ਕਰ ਰਹੇ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ, ਪੰਜਾਬ ਸਰਕਾਰ ਨੂੰ ਲਾਂਭੇ ਰੱਖ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਵਿਚਾਲੇ ਇੱਕ ਗੰਢ ਧੁੱਪ ਹੋ ਗਈ, ਇੱਕ ਬੈਠਕ ਹੋ ਚੁੱਕੀ ਆ ਪਿਛਲੇ ਦਿਨਾਂ 'ਚ, ਪਿਛਲੇ ਮਹੀਨੇ 'ਚ, ਤੇ ਉਹ ਤੋਂ ਬਾਅਦ ਹੁਣ ਆਹ ਰੂਪ ਰੰਗ ਸਾਹਮਣੇ ਆਉਣ ਲੱਗਿਆ। ਇਹਦਾ ਮਤਲਬ ਇਹ ਕੋਈ ਮਸਲਾ ਨਹੀਂਗਾ ਕਿ ਸਰਕਾਰ ਹਿਮਾਚਲ 'ਚ ਕਿਹਦੀ ਆ, ਹਰਿਆਣੇ 'ਚ ਕਿਹਦੀ ਆ। ਕੇਂਦਰ ਇਸ ਖੇਡ ਤੇ ਖੇਡ ਰਿਹਾ ਕਿ ਭਾਈ ਤੁਸੀਂ ਵੀ ਨੈਸ਼ਨਲ ਪਾਰਟੀ ਹੋ, ਅਸੀਂ ਵੀ ਨੈਸ਼ਨਲ ਪਾਰਟੀਆਂ, ਆਪਾਂ ਬਾਅਦ ਚੋਂ ਬਾਕੀ ਥਾਂ ਦਾ ਪਾਣੀ ਵੇਚਣਾ ਹੀ ਆ। ਸੋ ਇਸ ਲਈ ਉਹ ਪਾਣੀ ਇਹਨਾਂ ਨੇ ਸਿਆਸੀ ਵੋਟਾਂ ਦੇ ਰੂਪ 'ਚ ਵੇਚਣਾ ਕਿ ਭਾਈ ਅਗਲੀ ਵਾਰ ਸਾਨੂੰ ਵੋਟਾਂ ਪਾ ਦਿਓ। ਇਹ ਪਾਣੀ ਨੂੰ ਅਰਬ ਸਾਗਰ ਤੱਕ ਲਿਜਾਣ ਦੀ ਗੱਲ ਹੋ ਰਹੀ ਹੈ ਕਿ ਗੁਜਰਾਤ, ਕੱਛ ਤੇ ਅਰਬ ਸਾਗਰ ਤੱਕ ਜੋੜਨਾ, ਤਾਂ ਕਿ 2024 'ਚ ਪ੍ਰਚਾਰ ਸਕੀਏ ਕਿ ਦੇਖੋ ਜੀ ਪਾਣੀ ਲੈ ਕੇ ਆ ਰਹੇ ਆ, ਤੁਹਾਡੇ ਲਈ ਹੁਣ ਮਿੱਠਾ ਪਾਣੀ ਆਊਗਾ ਜੀ, ਪੀਣਯੋਗ ਪਾਣੀ ਆਊਗਾ ਜੀ, ਦਰਿਆਈ ਪਾਣੀ ਦੀ ਪੀ ਨਹੀਂ ਸਕਦੇ। ਸੋ ਕੀ ਉਹੀ ਕਵਾਇਦ ਹੈ ਇਹ? ਮੈਂ ਹੁਣ ਇਸੇ ਖਬਰ ਦੇ ਹਵਾਲੇ ਨਾਲ ਅੱਜ ਦੀ ਗੱਲ ਰੱਖਦਾ। ਕਹਿੰਦੇ ਜੀ ਪੰਜਾਬ ਦਾ ਦਰਿਆਈ ਪਾਣੀਆਂ 'ਚੋਂ ਹਿੱਸਾ ਘਟਣ ਦੀ ਸੰਭਾਵਨਾ ਬਣ ਗਈ ਆ। ਕੇਂਦਰ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਹੁਣ ਹਿਮਾਚਲ ਪ੍ਰਦੇਸ਼ ਨੂੰ ਪਾਣੀ ਲਈ ਭਾਖੜਾ ਬਿਆਸ ਪ੍ਰਬੰਧਨ ਬੋਰਡ BBMB ਤੋਂ NOC ਲੈਣ ਦੀ ਲੋੜ ਨਹੀਂ ਹੋਵੇਗੀ। ਡਿਪਟੀ ਡਾਇਰੈਕਟਰ ਮਿਨਿਸਟਰ ਆਫ ਪਾਵਰ ਭਾਰਤ ਸਰਕਾਰ ਵੱਲੋਂ ਚੇਅਰਮੈਨ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ 15 ਮਈ 2023 ਨੂੰ ਇੱਕ ਪੱਤਰ ਲਿਖਿਆ ਗਿਆ। ਕੇਂਦਰ ਦੇ ਪਾਵਰ ਵਿਭਾਗ ਵੱਲੋਂ, ਭਾਰਤ ਸਰਕਾਰ ਦੇ ਪਾਵਰ ਵਿਭਾਗ ਵੱਲੋਂ ਬਕਾਇਦਾ ਤੌਰ ਤੇ ਭਾਖੜਾ ਬਿਆਸ ਬੋਰਡ ਨੂੰ ਚਿੱਠੀ ਲਿਖ ਦਿੱਤੀ ਗਈ ਆ। 15 ਮਈ ਨੂੰ ਇਹ ਚਿੱਠੀ ਲਿਖੀ ਗਈ ਆ, ਜਿਸ ਅਨੁਸਾਰ ਭਾਰਤ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਜੀ ਕਿ ਹਿਮਾਚਲ ਪ੍ਰਦੇਸ਼ ਵੱਲੋਂ ਸਮੇਂ-ਸਮੇਂ ਪਾਣੀ ਦੀ ਲੋੜ ਲਈ BBMB ਕੋਲੋਂ ਮੰਗੀ ਜਾਂਦੀ NOC ਇਤਰਾਜ਼ਹੀਨਤਾ ਦਾ ਸਾਡਾ ਮਤਲਬ ਕਿ ਸਾਨੂੰ ਕੋਈ ਇਤਰਾਜ਼ ਨਹੀਂਗਾ, NOC ਜੇ ਲੈਣੀ ਹੋਵੇ ਦੀ ਲੋੜ ਖਤਮ ਕਰ ਦਿੱਤੀ ਗਈ ਆ। ਠੀਕ ਹੈ। ਹੁਣ ਕੋਈ ਪੁੱਛਣ ਦੀ ਲੋੜ ਨਹੀਂ, ਕੋਈ ਦੱਸਣ ਦੀ ਲੋੜ ਨਹੀਂ, ਕੋਈ ਮਨਜ਼ੂਰੀ ਦੀ ਲੋੜ ਨਹੀਂ। ਬੇਸ਼ੱਕ ਪਹਿਲਾਂ ਵੀ ਜੇ ਪੰਜਾਬ ਵਿਰੋਧ ਪ੍ਰਗਟਾਵੇ ਵੀ ਤਾਂ ਵੀ ਅਗਲੇ ਰਾਜਸਥਾਨ ਤੇ ਹਰਿਆਣੇ ਦੇ ਮੈਂਬਰਾਂ ਰਾਹੀਂ ਬਹੁਮਤ ਲੈ ਜਾਂਦੇ ਹੋਣੇ। ਪਰ ਹੁਣ ਅਗਲੇ ਕਹਿੰਦੇ ਇਹ ਵੀ ਲੋੜ ਕਿਉਂ, ਅਸੀਂ ਕਿਉਂ ਆਈਏ ਤੁਹਾਡੀ ਕਚਹਿਰੀ 'ਚ, ਅਸੀਂ ਤਾਂ ਆਪ ਹੀ ਕਰ ਲਾਂਗੇ ਡਾਇਰੈਕਟ ਜੀ। ਸੋ ਖਤਮ ਕਰ ਦਿੱਤੀ ਗਈ ਹੈ, ਬਸ਼ਰਤੇ ਕਿ ਹਿਮਾਚਲ ਪ੍ਰਦੇਸ਼ ਵੱਲੋਂ BBMB ਪ੍ਰੋਜੈਕਟ ਤੋਂ ਚੁੱਕਿਆ ਜਾ ਰਿਹਾ ਪਾਣੀ ਦੀ ਕੁੱਲ ਪਾਣੀ ਦੇ 7.19% ਤੋਂ ਘੱਟ ਹੋਵੇ ਜੀ। BBMB ਵੱਲੋਂ ਕੇਵਲ ਤਕਨੀਕੀ ਪੱਖ ਤੋਂ ਹੀ ਆਪਣੀ ਲੋੜ ਟਿੱਪਣੀ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਦਿੱਤੀ ਜਾਣੀ ਹੈ। ਉਹ ਵੀ 60 ਦਿਨਾਂ ਦੇ ਅੰਦਰ ਅੰਦਰ। ਜੇ ਲੋੜ ਮਹਿਸੂਸ ਹੋਵੇ ਤਾਂ BBMB ਉਹਦੇ ਪਰ ਟਿੱਪਣੀ ਕਰ ਸਕਦਾ, ਕੋਈ ਸਵਾਲ ਕਰ ਸਕਦਾ, ਉਹ ਵੀ 60 ਦਿਨਾਂ ਦੇ ਅੰਦਰ, ਨਹੀਂ ਅਗਲੇ ਬਰਤਨ ਪਾਣੀ ਤੇ ਗੱਲ ਖਤਮ ਜੀ। ਇਹ ਪੱਤਰ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਦੀ ਮਨਜ਼ੂਰੀ ਉਪਰੰਤ ਜਾਰੀ ਕੀਤਾ ਗਿਆ। ਠੀਕ ਹੈ, ਮੰਤਰੀ ਦੀ ਮਨਜ਼ੂਰੀ ਹੈ ਬਕਾਇਦਾ। ਹਿਮਾਚਲ ਪ੍ਰਦੇਸ਼ ਪਹਿਲਾਂ ਵੀ ਭਾਖੜਾ, ਨੰਗਲ ਅਤੇ ਬਿਆਸ ਪ੍ਰੋਜੈਕਟ ਤੋਂ ਪੈਦਾ ਹੋ ਰਹੀ ਬਿਜਲੀ ਦਾ 7.19% ਹਿੱਸਾ ਸਰਵਉੱਚ ਅਦਾਲਤ ਰਾਹੀਂ ਲੈ ਚੁੱਕਾ ਹੈ, ਕਿਉਂਕਿ ਹੁਣ ਤੱਕ ਪਾਣੀਆਂ ਸੰਬੰਧੀ ਹੋਏ ਕਿਸੇ ਸਮਝੌਤੇ ਆਦਿ ਵਿੱਚ ਹਿਮਾਚਲ ਪ੍ਰਦੇਸ਼ ਨੂੰ ਬਿਜਲੀ ਅਤੇ ਪਾਣੀ ਦਾ ਕੋਈ ਹਿੱਸਾ ਦਾ ਹਵਾਲਾ ਨਹੀਂ ਸੀਗਾ। ਸੋ ਇਸ ਹਵਾਲੇ ਨਾਲ ਕਹਿੰਦੇ ਜੀ ਉਹ ਪਹਿਲਾਂ ਬਿਜਲੀ ਲੈ ਗਿਆ, ਹੁਣ ਪਾਣੀ ਲੈ ਗਿਆ, ਤੇ ਸਾਡਾ ਇੱਕ ਜਿਹੜਾ 99 ਸਾਲਾ ਪ੍ਰੋਜੈਕਟ ਉੱਥੇ ਖਤਮ ਹੋ ਰਿਹਾ, ਉਹਦੀ ਉਹ ਮਿਆਦ ਅੱਗੇ ਵਧਾਉਣ ਲਈ ਤਿਆਰ ਨਹੀਂ। ਇੱਧਰ ਖਬਰਾਂ ਇਹ ਆ ਰਹੀਆਂ ਕਿ ਸਰਸਵਤੀ ਨਦੀ ਨੂੰ ਦੁਬਾਰਾ ਪੈਦਾ ਕਰਨ ਦੇ ਚੱਕਰ 'ਚ ਸਤਲੁਜ ਨੂੰ ਮੋੜਨ ਨੂੰ ਤਿਆਰ ਨੇ। ਸੋ ਇਸ ਲਈ ਪੰਜਾਬ ਆਉਂਦੇ ਦਰਿਆ ਕੀ ਹੁਣ ਸੁੱਕੇ ਆਉਣਗੇ, ਖਾਲੀ ਆਉਣਗੇ, ਜਾਂ ਉਹਨਾਂ 'ਚ ਘੱਟ ਪਾਣੀ ਆਊਗਾ, ਜਾਂ ਨੱਕੇ ਲੱਗਣਗੇ, ਇਹ ਇੱਕ ਨਵੀਂ ਫਿਕਰਮੰਦੀ ਇਸ ਚਿੱਠੀ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ। ਸੋ ਜਿਹੜੇ ਖਦਸ਼ੇ ਆਉਂਦੇ ਪਿਛਲੇ ਦਿਨਾਂ 'ਚ ਪ੍ਰਗਟਾਏ ਜਾ ਰਹੇ ਸੀ, ਉਸ ਖਦਸ਼ਿਆਂ ਨੂੰ ਕੇਂਦਰ ਸਰਕਾਰ ਹਕੀਕਤ 'ਚ ਬਦਲਣ ਜਾ ਰਿਹਾ। ਪੰਜਾਬ ਦੇ ਦਰਿਆਵਾਂ 'ਚੋਂ ਪਾਣੀ ਖੋਹਣ ਦੀ ਤਿਆਰੀ ਹੈ, ਪੰਜਾਬ ਦੇ ਦਰਿਆ ਪੰਜਾਬ ਦੇ ਵਿੱਚੋਂ ਵਗਣ ਤੋਂ ਰੋਕਣ ਦੀ ਤਿਆਰੀ ਹੈ। ਸੋ ਇਹ ਕਿੱਥੇ ਲੈ ਕੇ ਜਾਣੇ ਨੇ ਪਾਣੀ, ਕੀ ਇਹ ਸੱਚਮੁੱਚ ਉਸੇ ਕਹਾਣੀ ਨੂੰ ਸੱਚ ਦਿਖਾਉਣਗੇ ਕਿ ਬਾਇਆ ਹਰਿਆਣਾ ਜਾਂ ਹਰਿਆਣਾ ਦੀ ਆੜ 'ਚ ਇਹ ਪਾਣੀ ਅਸੀਂ ਗੁਜਰਾਤ ਤੱਕ ਲੈ ਕੇ ਜਾਣਾ, ਕੀ ਉਹੀ ਕਹਾਣੀ ਹੈ? ਜੀ ਜੀ ਬਿਲਕੁਲ, ਲੱਗਦੀ ਤਾਂ ਉਹੀ ਕਹਾਣੀ ਹੈ ਸ਼ਰਮਾ ਜੀ। ਤੇ ਪਰ ਇਹ ਪੰਜਾਬ ਦੇ ਹੱਕ ਹਕੂਕ ਦੇ ਨਾਲ ਡੱਕ, ਪੰਜਾਬ ਦੇ ਧਰਤੀ ਦੇ ਨਾਲ, ਉਸ ਜ਼ਮੀਨ ਦੇ ਨਾਲ ਇਹ ਧਰੋਹ ਹੈ। ਜੇ ਇਸ ਤਰ੍ਹਾਂ ਦਾ ਹੁੰਦਾ, ਪੰਜਾਬ ਦੀਆਂ ਸਾਰੀਆਂ ਧਿਰਾਂ ਜਿਹੜੀਆਂ ਕਿ ਇੱਕ ਦੂਜੇ ਦੇ ਵਿਆਹਾਂ ਦੇ ਵਿੱਚ ਮਸ਼ਰੂਫ ਨੇ, ਇੱਕ ਦੂਜੇ ਦੇ ਵਿਆਹ, ਇੱਕ ਦੂਜੇ ਦੇ ਪਿਓ ਦਾਦੇ ਦੇ ਮਾਂ ਪਿਓ ਦੇ ਵਿਆਹਾਂ ਨੂੰ ਕੱਢ ਕੇ ਲਿਆਉਣ ਦੇ ਵਿੱਚ ਮਸ਼ਰੂਫ ਨੇ, ਨਿੱਜੀ ਹਮਲੇ ਕਰਨ ਦੇ ਵਿੱਚ ਮਸ਼ਰੂਫ ਨੇ, ਉਹਨਾਂ ਨੂੰ ਸਾਰੀਆਂ ਨੂੰ ਇੱਕ ਜੱਫੀ ਜੇ ਕਿਸੇ ਵਿਅਕਤੀ ਵਿਸ਼ੇਸ਼ ਲਈ ਪੈ ਸਕਦੀ ਹੈ ਤੇ ਪੰਜਾਬ ਲਈ ਕਿਉਂ ਨਹੀਂ ਪੈ ਸਕਦੀ?
ਜੋ ਕਿਉਂ ਨਹੀਂ ਪੈ ਸਕਦੀ। ਬਹੁਤ ਇੱਕ ਅੱਛੇ, ਬਹੁਤ ਅੱਛੇ, ਹਾਂਜੀ, ਬਿਲਕੁਲ। ਬਿਲਕੁਲ। ਜੇ ਇੱਕ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਖਾਤਰ ਜਾਂ ਉਹਦੇ ਫ਼ਿਕਰ 'ਚ ਜੱਫੀ ਪੈ ਸਕਦੀ ਹੈ, ਤੇ ਪੰਜਾਬ ਨੂੰ ਬਚਾਉਣ ਖਾਤਰ ਫਿਰ ਸਾਰਿਆਂ ਦੀ ਜੱਫੀ ਕਿਉਂ ਨਹੀਂ ਪੈ ਸਕਦੀ? ਬਿਲਕੁਲ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਚੰਡੀਗੜ੍ਹ ਦੀ। ਚੰਡੀਗੜ੍ਹ ਨੇ ਵੀ ਆਨੰਦ ਮੈਰਿਜ ਐਕਟ ਹੈ ਜਿਹੜਾ ਉਹ ਲਾਗੂ ਕਰ ਦਿੱਤਾ ਹੈ, ਤੇ ਪੰਜਾਬ ਹਲੇ ਵੀ ਸੱਖਣਾ ਹੈ ਇਸ ਚੀਜ਼ ਤੋਂ। ਜੀ ਇਹ ਕਮਾਲ ਦੀ ਗੱਲ ਹੈ ਕਿ 1909 ਵਾਲਾ ਜਿਹੜਾ ਆਨੰਦ ਮੈਰਿਜ ਐਕਟ ਹੈ, ਹਾਂਜੀ। ਇਹ ਬੇਸ਼ੱਕ ਬ੍ਰਿਟਿਸ਼ ਕਾਲ ਦੇ ਸਮੇਂ ਹੋਂਦ ਚਾਹੁੰਦਾ ਹੈ, ਪਰ ਉਸ ਨੂੰ ਜੇਕਰ ਸਹੀ ਮਾਇਨਿਆਂ 'ਚ ਅਮਲੀ ਜਾਮਾ ਵੀ ਦੇਖਿਆ ਜਾਵੇ ਤਾਂ 2012 ਦੇ ਵਿੱਚ ਇਹ ਭਾਰਤੀ ਸੰਸਦ 'ਚ ਪਾਸ ਹੁੰਦਾ, ਮਨਮੋਹਨ ਸਿੰਘ ਦੀ ਸਰਕਾਰ ਸਮੇਂ। ਜੀ। ਤੇ ਉਸ ਤੋਂ ਬਾਅਦ ਹੁਣ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਕਹਾਉਂਦਾ ਹੈ, ਪਰ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ, ਉੱਥੇ ਵੀ ਪ੍ਰਸ਼ਾਸਕੀ ਹੁਕਮਾਂ ਦੇ ਨਾਲ ਇਹ ਲਾਗੂ ਹੋ ਗਿਆ। ਉੱਥੇ ਵੀ ਹੁਣ ਬਕਾਇਦਾ ਅਸਲ 'ਚ ਹੁੰਦਾ ਕੀ ਹੈ ਕਿ ਆਨੰਦ ਕਾਰਜ ਤੋਂ ਬਾਅਦ ਹੁਣ ਗੁਰਦੁਆਰਾ ਸਾਹਿਬ ਤੋਂ ਸਰਟੀਫਿਕੇਟ ਤਾਂ ਮਿਲ ਜਾਂਦਾ, ਹਾਂਜੀ। ਪਰ ਬੱਚਿਆਂ ਨੇ ਅੱਜ ਕੱਲ ਬਾਹਰ ਜਾਣਾ ਹੈ, ਵਿਦੇਸ਼ਾਂ 'ਚ ਜਾਣਾ ਹੈ, ਤਾਂ ਉੱਥੇ ਦੇ ਲਈ ਉਹਨਾਂ ਕੋਲ ਸਰਟੀਫਿਕੇਟ, ਰਜਿਸਟਰਡ ਸਰਕਾਰੀ ਸਰਟੀਫਿਕੇਟ ਵਿਆਹ ਦਾ ਹੋਣਾ ਜ਼ਰੂਰੀ ਹੈ। ਤੇ ਉਹਦੇ ਲਈ ਜਦੋਂ ਜਾਂਦੇ ਨੇ ਤਾਂ ਕੋਰਟ ਕਚਹਿਰੀ ਜਾਂ ਜਿਹੜੇ ਵਿਭਾਗ ਬਣੇ ਨੇ ਉੱਥੇ ਜਦੋਂ ਸਰਟੀਫਿਕੇਟ ਬਣਦਾ ਤਾਂ ਹਿੰਦੂ ਮੈਰਿਜ ਐਕਟ ਦੇ ਤਹਿਤ ਮਤਲਬ ਦਰਜ ਕੀਤਾ ਜਾਂਦਾ। ਸੋ ਜਦੋਂ ਸਿੱਖ ਧਰਮ ਇੱਕ ਵੱਖਰੀ ਆਪਣੀ ਪਹਿਚਾਣ ਰੱਖਦਾ ਹੈ, ਵੱਖਰੀ ਹੋਂਦ ਰੱਖਦਾ ਹੈ, ਵੱਖਰਾ ਇੱਕ ਵਿਸ਼ਾਲ ਔਰ ਸਨਮਾਨਯੋਗ ਧਰਮ ਹੈ, ਤਾਂ ਉਸ ਧਰਮ ਨੂੰ ਵੀ ਉਹਦੀ ਧਰਮ ਦੇ ਅਨੁਸਾਰ ਮਾਨਤਾਵਾਂ ਮਿਲਣੀਆਂ ਚਾਹੀਦੀਆਂ। ਤੇ ਉਸੇ ਅਨੁਸਾਰ ਉਹਨਾਂ ਦੇ ਉਹ ਵਿਆਹ ਉਸੇ ਐਕਟ ਦੇ ਤਹਿਤ ਰਜਿਸਟਰ ਹੋਣੇ ਚਾਹੀਦੇ ਨੇ। ਸੋ ਇਹ ਇਸ ਲਈ 2012 ਚ ਫਿਰ ਇਹਨੂੰ ਭਾਰਤੀ ਸੰਸਦ ਚ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਅਮਲੀ ਜਾਮਾ ਪਹਿਨਾ ਦਿੱਤਾ ਜਾਂਦਾ। ਠੀਕ ਹੈ। ਉਸ ਤੋਂ ਬਾਅਦ ਇਹ ਬਕਾਇਦਾ ਤੌਰ ਦੇ ਉੱਤੇ ਹਰਿਆਣੇ ਦੇ ਵਿੱਚ, ਆਂਧਰਾ ਪ੍ਰਦੇਸ਼ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਕੇਰਲਾ ਦੇ ਵਿੱਚ, ਰਾਜਸਥਾਨ ਦੇ ਵਿੱਚ, ਦਿੱਲੀ ਸਣੇ 22-23 ਸੂਬਿਆਂ ਦੇ ਵਿੱਚ ਹੁਣ ਤੱਕ ਲਾਗੂ ਹੋ ਚੁੱਕਿਆ, ਤੇ ਉਸ ਤੋਂ ਬਾਅਦ ਹੁਣ ਚੰਡੀਗੜ੍ਹ 'ਚ ਵੀ ਲਾਗੂ ਹੋ ਗਿਆ, ਪਰ ਪੰਜਾਬ 'ਚ ਅਜੇ ਤੱਕ ਲਾਗੂ ਨਹੀਂ। ਉਹ ਅੱਛਾ, ਜੀ ਜੀ। ਪੰਜਾਬ 'ਚ ਅਜੇ ਤੱਕ ਜਿੱਥੇ ਸਭ ਤੋਂ ਵੱਧ ਸਿੱਖ ਭਾਈਚਾਰੇ ਦੀ ਭਾਰਤ 'ਚ ਵਸੋਂ ਹੈ, ਜਿੱਥੇ ਸਭ ਤੋਂ ਪਹਿਲਾਂ ਲਾਗੂ ਹੋਣਾ ਚਾਹੀਦਾ ਸੀ, ਉੱਥੇ ਹੋਂਦ 'ਚ ਆ ਕੇ ਸਾਰਾ ਕੁਝ ਕਰਕੇ ਵੀ ਅਸੀਂ ਉਸ ਨੂੰ ਅਜੇ ਤੱਕ ਅੰਜਾਮ ਤੱਕ ਨਹੀਂ ਲੈ ਕੇ ਜਾ ਸਕੇ। ਸੋ ਇਸ ਲਈ ਵੱਡਾ ਸਵਾਲ ਖੜਾ। ਹਾਂ, ਜਿੱਥੇ ਤੱਕ ਚੰਡੀਗੜ੍ਹ ਦੀ ਗੱਲ ਹੈ, ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਬਕਾਇਦਾ ਤੌਰ ਤੇ ਹੁਕਮ ਜਾਰੀ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਕਿ ਚੰਡੀਗੜ੍ਹ ਆਨੰਦ ਮੈਰਿਜ ਐਕਟ ਰੂਲਜ਼ 2018 ਨੋਟੀਫਾਈ ਕੀਤਾ ਸੀ। 1909 ਦੇ ਤਹਿਤ ਮਤਲਬ ਬਣਿਆ ਹੋਇਆ ਐਕਟ ਹੈ, ਜਿਹਦੇ ਤਹਿਤ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਬਕਾਇਦਾ ਪਿਛਲੇ ਦਿਨਾਂ 'ਚ ਇਕਬਾਲ ਸਿੰਘ ਲਾਲਪੁਰਾ ਹੋਰੀ ਜਿਹੜੇ ਘੱਟ ਗਿਣਤੀ ਭਾਈਚਾਰੇ ਦੇ ਉਹ ਕਮਿਸ਼ਨ ਦੇ ਚੇਅਰਮੈਨ ਨੇ, ਉਹਨਾਂ ਨੇ ਇਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ। ਸੋ ਹੋ ਸਕਦਾ ਜੇ ਇਹਨਾਂ ਨੇ ਕੀਤਾ ਤਾਂ ਪੰਜਾਬ ਸਰਕਾਰ ਨੂੰ ਵੀ ਕਿਹਾ ਹੋਣਾ, ਪਰ ਪੰਜਾਬ ਸਰਕਾਰ ਤੇ ਇਕੱਲੀ ਹੁਣ ਮਾਨ ਸਰਕਾਰ ਇਹ ਥੋੜਾ ਜ਼ਿੰਮੇਵਾਰ ਹੈ। ਜੇ 2012 ਤੋਂ ਬਾਅਦ, ਉਹ ਤੋਂ ਬਾਅਦ ਹਿਸਾਬ ਲਾ ਲਓ, ਕੈਪਟਨ ਵੀ ਆਲੇ, ਬਾਦਲ ਵੀ ਆਲੇ, ਸਾਰੇ ਆਲੇ ਜੀ, ਤੇ ਉਹਨਾਂ ਨੇ ਕਿਉਂ ਨਹੀਂ ਇਸ ਨੂੰ ਅਮਲੀ ਜਾਮਾ ਪਹਿਨਾਇਆ? ਉਹ ਸਾਰਿਆਂ ਨੂੰ ਪੰਥ ਦਾ ਫਿਕਰ ਹੈ, ਉਹ ਸਾਰਿਆਂ ਨੂੰ ਕੌਮ ਦਾ ਫਿਕਰ ਹੈ, ਤੇ ਜਦੋਂ ਕੁਝ ਕੰਮ ਕਰਨ ਦੀ ਵਾਰੀ ਆਉਂਦੀ ਹੈ ਤਾਂ ਉਹਦੇ ਹਕੀਕਤ 'ਚ ਕਿਉਂ ਨਹੀਂ ਨਜ਼ਰ ਆਉਂਦੇ? ਤੇ ਹੁਣ ਮਾਨ ਸਰਕਾਰ ਤੇ ਜ਼ਿੰਮੇਵਾਰੀ ਹੈ ਕਿ ਭਾਈ ਤੁਸੀਂ ਕਰੋ, ਤੁਸੀਂ ਕਿਉਂ ਨਹੀਂ ਕਰਦੇ? ਤੇ ਇਸ ਲਈ ਬਕਾਇਦਾ ਤੌਰ ਤੇ ਚੰਡੀਗੜ੍ਹ ਨੇ ਹੁਕਮ ਜਾਰੀ ਕਰਤੇ, ਕਹਿਤਾ ਕਿ ਭਾਈ 15 ਮਾਰਚ ਤੋਂ ਬਾਅਦ ਹੁਣ ਜਿਹੜਾ ਵੀ ਵਿਅਕਤੀ ਸਿੱਖ ਮਰਿਆਦਾ ਦੇ ਤਹਿਤ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਲਾਮਾ ਲੈਂਦਾ ਹੈ, ਉਹ ਭਾਈ ਆ ਕੇ ਆਪਣਾ ਆਨੰਦ ਮੈਰਿਜ ਐਕਟ ਦੇ ਤਹਿਤ ਆਪਣਾ ਵਿਆਹ ਸਿੱਖ ਮੈਰਿਜ ਐਕਟ ਦੇ ਤਹਿਤ ਰਜਿਸਟਰ ਕਰਾ ਸਕਦਾ। ਉਹ ਬਕਾਇਦਾ ਤੌਰ ਤੇ ਡੀਸੀ ਆਫਿਸ ਆਵੇ, ਸੈਕਟਰ 17 ਦੇ ਵਿੱਚ ਆ ਕੇ ਅਪਲਾਈ ਕਰੇ। ਬਕਾਇਦਾ ਉਹਨਾਂ ਨੇ ਜਾਰੀ ਕਰਤਾ ਕਿ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ। ਆਹ 7 ਚੀਜ਼ਾਂ ਚਾਹੀਦੀਆਂ, ਕਹਿੰਦੇ ਜੀ ਇਹ 7 ਡਾਕੂਮੈਂਟ ਲਿਆਇਓ ਤੇ ਅਸੀਂ ਕਰ ਦਾਂਗੇ। ਉਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਮੁੰਡਾ ਕੁੜੀ ਦਾ ਆਪਣਾ ਆਈਡੀ ਪ੍ਰੂਫ, ਜਿਨ੍ਹਾਂ ਦਾ ਵਿਆਹ ਹੋਇਆ ਹੋਵੇ। ਉਹ ਤੋਂ ਬਾਅਦ ਹੈਗਾ ਜੀ ਦੋਵਾਂ ਦਾ ਉਮਰ ਦਾ, ਮਤਲਬ ਕਿ ਉਹ ਚਾਹੇ ਉਹ ਆਧਾਰ ਕਾਰਡ ਹੋਵੇ, ਚਾਹੇ ਉਹ ਤੁਹਾਡਾ 10ਵੀਂ ਦਾ ਸਰਟੀਫਿਕੇਟ ਹੋਵੇ, ਚਾਹੇ ਉਹ ਪੈਨ ਕਾਰਡ ਹੋਵੇ, ਜਿਹਦੇ ਉੱਪਰ ਉਮਰ ਦੀ ਜਾਣਕਾਰੀ ਹੋਵੇ, ਉਹ ਲਿਆਵੇ। ਫਿਰ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦਾ ਆਨੰਦ ਕਾਰਜ ਹੁੰਦਾ, ਉੱਥੇ ਦਾ ਸਰਟੀਫਿਕੇਟ ਉੱਥੋਂ ਗੁਰੂ ਘਰ ਤੋਂ। ਫਿਰ ਉਹ ਤੋਂ 2 ਗਵਾਹਾਂ ਦੇ, ਜਿਨ੍ਹਾਂ ਨੇ ਗਵਾਹੀ ਦੇਣੀ ਆ, ਉਹਨਾਂ ਦੇ ਆਈਡੀ ਪ੍ਰੂਫ ਚਾਹੀਦੇ ਨੇ ਜੀ। ਫਿਰ ਵਿਆਹ ਦੀਆਂ ਫੋਟੋਗ੍ਰਾਫ, ਵਿਆਹ ਦਾ ਕਾਰਡ, ਉਹ ਸਾਰਾ ਕੁਝ ਚਾਹੀਦਾ ਹੈ। ਫਿਰ ਜਿਨ੍ਹਾਂ ਨੇ ਵਿਆਹ ਮਤਲਬ ਕਿ ਅਟੈਂਡ ਕੀਤਾ, ਉਹਨਾਂ ਦੀ ਹਾਜ਼ਰੀ ਦੇ ਵਿੱਚ ਘੱਟੋ ਘੱਟ ਉਹ ਗਵਾਹ ਜ਼ਰੂਰ ਹੋਣ, ਹੈ ਨਾ। ਫਿਰ ਉਹ ਤੋਂ ਬਿਨਾਂ 90 ਦਿਨਾਂ ਦੇ ਬਾਅਦ ਜੇ ਰਜਿਸਟਰ ਕਰਾਉਂਦੇ ਹੋ, ਜੇ ਤਾਂ 90 ਦਿਨਾਂ ਦੇ ਵਿਆਹ ਦੇ ਵਿੱਚ ਕਰਾ ਲੈਂਦੇ ਹੋ ਫਿਰ ਕੋਈ ਚੱਕਰ ਨਹੀਂ। ਜੇ 90 ਦਿਨਾਂ ਤੋਂ ਬਾਅਦ ਕਰਾਉਂਦੇ ਹੋ ਫਿਰ ਨਾਲ ਇੱਕ ਐਫੀਡੇਵਿਟ ਲੱਗਣਗੇ, ਉਹ ਦੇਣੇ ਪੈਣੇ ਆ ਭਰ ਕੇ। ਤੇ ਉਹ ਤੋਂ ਬਿਨਾਂ ਦੋਏ ਵਿਆਹ ਵਾਲੇ ਮੁੰਡਾ ਕੁੜੀ ਦੀਆਂ ਦੋਵਾਂ ਦੀਆਂ 6 ਪਾਸਪੋਰਟ ਸਾਈਜ਼ ਫੋਟੋਆਂ। ਸੋ ਆਹ 7 ਚੀਜ਼ਾਂ ਲੈ ਕੇ ਕਹਿੰਦੇ ਆ ਜਾਓ, ਅਸੀਂ ਇਸ ਨੂੰ ਅਮਲੀ ਜਾਮਾ ਪਹਿਨਾ ਦਾਂਗੇ। ਸੋ ਜਿਹੜਾ ਕੰਮ ਹਰਿਆਣਾ ਕਰ ਸਕਦਾ, ਜਿਹੜਾ ਕੰਮ ਰਾਜਸਥਾਨ ਕਰ ਸਕਦਾ, ਜਿਹੜਾ ਦਿੱਲੀ 'ਚ ਹੋ ਸਕਦਾ, ਜਿਹੜਾ ਕੇਰਲਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਨੇ 22-23 ਦੇਸ਼ ਦੇ ਸੂਬਿਆਂ 'ਚ ਹੋ ਸਕਦਾ, ਉਹ ਅਜੇ ਤੱਕ ਪੰਜਾਬ 'ਚ ਕਿਉਂ ਨਹੀਂ? ਵੱਡਾ ਸਵਾਲ। ਜੀ ਜੀ ਜੀ, ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ
ਸੋਲਰ ਪੰਪ ਠੱਗੀ ਦੀ। ਕਹਿੰਦੇ ਪੀਐਮ ਦੇ ਨਾਂ ਤੇ ਸੀਐਮ ਦੀ ਫੋਟੋ ਵਰਤ ਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਸੋਲਰ ਪੰਪ ਠੱਗੀ ਵੱਜ ਰਹੀ ਹੈ। ਪ੍ਰਵੀਨ ਜੀ, ਆਨਲਾਈਨ ਠੱਗੀਆਂ ਦਾ ਰੁਝਾਨ ਨਾ ਬਹੁਤ ਵੱਧ ਗਿਆ ਜੀ। ਔਰ ਉਹ ਵੱਖੋ-ਵੱਖ ਤਰੀਕੇ ਅਪਣਾਏ ਜਾਂਦੇ ਨੇ। ਮਤਲਬ ਰਿਟਾਇਰ ਬੰਦਾ ਤਾਂ ਉਹਨੂੰ ਇਨਵੈਸਟਮੈਂਟ ਦੇ ਨਾਂ ਤੇ, ਨੌਜਵਾਨ ਬੰਦਾ ਜਾਂ ਠੀਕ-ਠਾਕ ਉਮਰ ਵਾਲਾ ਬੰਦਾ ਤਾਂ ਉਹਨੂੰ ਬਾਹਰੋਂ ਸਹੇਲੀ ਦੇ ਨਾਂ ਤੇ, ਹੈ ਨਾ, ਫਿਰ ਜਾਂ ਅਸੀਂ ਆ ਰਹੇ ਹਾਂ, ਜਾਂ ਫਿਰ ਅੱਜ-ਕੱਲ੍ਹ ਰਿਸ਼ਤੇਦਾਰਾਂ ਦੇ ਨਾਂ ਤੇ ਕਿ ਮੈਂ ਫਲਾਣਾ ਸਿੰਘ ਬੋਲਦਾ ਤੁਹਾਡੇ ਪਿੰਡੋਂ, ਐਕਸੀਡੈਂਟ ਹੋ ਗਿਆ, ਬਾਪੂ ਨੂੰ ਨਹੀਂ ਦੱਸਣਾ, ਬਾਅਦ ਚੋਂ ਪੈਸੇ ਮੋੜ ਦੂ, ਮੇਰੇ ਖਾਤੇ ਪਾ ਦੂ। ਕਿੰਨੀਆਂ ਤਰ੍ਹਾਂ ਦੀ ਠੱਗੀਆਂ ਦੀ ਚਰਚਾਵਾਂ ਆਉਂਦੀਆਂ ਔਰ ਸਮੇਂ-ਸਮੇਂ ਸੁਚੇਤ ਵੀ ਕੀਤਾ ਜਾਂਦਾ। ਪਰ ਹੁਣ ਪੰਜਾਬ ਦੇ ਕਿਸਾਨਾਂ ਨਾਲ ਇੱਕ ਨਵੀਂ ਤਰ੍ਹਾਂ ਦੀ ਠੱਗੀ ਵੱਜ ਰਹੀ ਆ, ਉਹ ਹੈ ਸੋਲਰ ਪੰਪ ਠੱਗੀ। ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਦੇ ਨਾਂ ਨਾਲ ਤੇ ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਦੇ ਨਾਂ ਨਾਲ ਦੋਵਾਂ ਨੂੰ ਆਧਾਰ ਬਣਾ ਕੇ ਠੱਗੀ ਵੱਜ ਰਹੀ ਆ। ਸੋ ਵਿਭਾਗ ਸੁੱਤੇ ਸੀ ਜਦੋਂ ਠੱਗੀ ਦੀਆਂ ਖਬਰਾਂ ਆਉਣ ਲੱਗੀਆਂ ਔਰ ਇੱਕ ਥਾਂ ਦੋ ਥਾਂ ਤੋਂ ਨਹੀਂ, ਪੰਜਾਬ ਦੇ 7-8 ਜ਼ਿਲ੍ਹਿਆਂ ਚੋਂ ਆ ਗਈਆਂ, ਬਾਕੀ ਥਾਵਾਂ ਤੇ ਹੋਣਗੀਆਂ, ਜੇ ਸਾਹਮਣੇ ਨਹੀਂ ਆਈਆਂ। ਫਿਰ ਹਫੜਾ ਦਫੜੀ ਮੱਚੀ। ਹੁਣ ਕਹਿੰਦੇ ਜੀ ਕੇਸ ਦਰਜ ਕਰਾਂਗੇ। ਮਾਮਲਾ ਕੀ ਆ? ਮਾਮਲਾ ਬਕਾਇਦਾ ਤੌਰ ਤੇ ਜੀ ਇੱਕ ਯੋਜਨਾ ਹੈ, PM ਕੁਸਮ ਯੋਜਨਾ ਜੀ। ਉਸ ਯੋਜਨਾ ਦੇ ਤਹਿਤ ਉਹਨਾਂ ਦੀ ਜਿਹੜੀ ਪੋਰਟਲ ਬਣਿਆ ਹੋਇਆ, ਉਹਨਾਂ ਦੀ ਜਿਹੜੀ ਵੈਬਸਾਈਟ ਬਣੀ ਹੋਈ ਹੈ, ਉਹਨਾਂ ਦਾ ਜਿਹੜਾ ਫੇਸਬੁੱਕ ਪੇਜ ਬਣਿਆ ਹੋਇਆ, ਬਿਲਕੁਲ ਹੂਬਹੂ ਉਹਦੀ ਨਕਲ ਜੀ। ਬਿਲਕੁਲ ਉਹੇ ਜਿਹੀ ਨਾਮ, ਇੱਕ ਦਾ ਡਾਟ ਵਿੱਚ ਪਾ ਕੇ, ਬਸ ਫਰਕ ਤਾਂ ਕਿ ਪਤਾ ਹੀ ਨਾ ਲੱਗੇ, ਦੇਖਣ ਨੂੰ ਬਿਲਕੁਲ ਉਵੇਂ ਹੀ। ਤੇ ਪੰਜਾਬ ਵਾਲਿਆਂ ਦੇ ਹਵਾਲੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਫੋਟੋ ਲਾ ਕੇ ਵੀ ਫੇਸਬੁੱਕ ਦੇ ਉੱਤੇ ਨਕਲੀ। ਸੋ ਸਾਰਾ ਕੁਝ ਐ ਬਣਾਇਆ ਗਿਆ ਕਿ ਸਰਕਾਰੀ ਪੋਰਟਲ ਹੈ, ਸਰਕਾਰੀ ਯੋਜਨਾ ਹੈ। ਜੇ ਇਹਦੇ ਪਰ ਆ ਕੇ ਤੁਸੀਂ ਸੋਲਰ ਪੰਪ ਖਰੀਦਦੇ ਹੋ ਕਿਸਾਨ, ਤਾਂ ਜੀ ਤੁਹਾਨੂੰ 80% ਡਿਸਕਾਊਂਟ ਮਿਲ ਰਿਹਾ। 80% ਸਬਸਿਡੀ ਦਿਖਾਈ ਆ ਉਹ ਕਿ ਸਬਸਿਡੀ ਆ ਤੁਹਾਡੇ ਲਈ, ਤੇ ਕਿਸਾਨ ਉਹਦੇ ਚੱਕਰ 'ਚ ਫਸਦਾ। ਹੁਣ ਹੋ ਕੀ ਰਿਹਾ ਕਿ ਕਿਸਾਨਾਂ ਨੂੰ ਕਹਿੰਦੇ ਜੀ ਉਹ ਨਕਲੀ ਪੋਰਟਲ ਤੇ ਜਾ ਕੇ ਜਦੋਂ ਕਿਹਾ ਜਾਂਦਾ ਕਿ ਥੋੜਾ ਲੱਖਾਂ ਰੁਪਈਆ ਬਚਣਾ, ਤੁਹਾਨੂੰ ਇੰਨਾ ਸਸਤਾ ਸੋਲਰ ਪੰਪ ਮਿਲਣਾ, ਤੁਸੀਂ ਕਰਨਾ ਕੀ ਆ? ਆਪਣਾ ਆਧਾਰ ਕਾਰਡ ਦੇਣਾ, ਆਪਣੇ ਜ਼ਮੀਨ ਦੇ ਕਾਗਜ਼ ਦੇਣੇ, ਆਪਣੀ ਫੋਟੋ ਦੇਣੀ, ਆਪਣਾ ਬੈਂਕ ਖਾਤਾ ਦੇਣਾ, ਤੇ ਤੁਹਾਡੀ ਸਬਸਿਡੀ ਤੁਹਾਡੇ ਖਾਤੇ 'ਚ ਆਉਣੀ। ਆਹ ਕੁਛ ਹੋਣਾ, ਕਰੋ ਜੀ। ਤੇ ਕਿਸਾਨ ਜਦੋਂ ਦੇਖਦੇ ਨੇ, ਹਾਂ ਬਾਈ ਪ੍ਰਧਾਨ ਮੰਤਰੀ ਦਾ ਨਾਂ ਹੈ, ਪ੍ਰਧਾਨ ਮੰਤਰੀ ਦੀ ਯੋਜਨਾ ਹੈ, ਤੇ ਅਗਲਾ ਪਹਿਲਾਂ ਤਾਂ 2-2000 ਸਾਡੇ ਖਾਤੇ 'ਚ 3-4 ਮਹੀਨਿਆਂ ਬਾਅਦ ਪਾਉਂਦਾ ਹੀ ਆ, ਲੈ ਵੀ ਆ ਵੀ ਯੋਜਨਾ ਉਹਦੀ ਹੋਣੀ ਜੀ। ਤੇ ਅੱਛਾ ਲਓ ਜੀ, ਸਾਡੇ ਮੁੱਖ ਮੰਤਰੀ ਦੀ ਫੋਟੋ ਲੱਗੀ ਆ, ਤਾਂ ਕਿਸਾਨਾਂ ਲਈ ਇੰਨਾ ਕੁਛ ਕਰ ਰਿਹਾ ਅਗਲਾ। ਸੋ ਜੀ ਮੁੱਖ ਮੰਤਰੀ ਦੀ ਫੋਟੋ ਲੱਗੀ ਆ ਤੇ ਸਰਕਾਰੀ ਪੋਰਟਲ ਆ ਜੀ, ਅਗਲੇ ਸਰਕਾਰੀ ਪੋਰਟਲ ਦੇ ਚੱਕਰ ਜਦੋਂ ਪਰ ਆ ਜਾਂਦੇ। ਜਦੋਂ ਆਏ ਹੁਣ 3 ਕੇਸਾਂ ਦੇ ਹਵਾਲੇ ਨਾਲ ਮੈਂ ਦੱਸਦਾ ਜੀ। ਇੱਕ ਕੇਸ ਆਇਆ ਬਠਿੰਡੇ ਦਾ। ਬਠਿੰਡੇ ਦਾ ਕਿਸਾਨ ਕਹਿੰਦਾ ਕਿ ਬਾਈ ਜੀ ਮੇਰੇ ਕੋਲ 2 ਏਕੜ ਜ਼ਮੀਨ ਆ ਤੇ ਮੈਨੂੰ ਪੰਪ ਦੀ ਲੋੜ ਸੀ। ਮੈਨੂੰ ਪਤਾ ਲੱਗਿਆ ਕਿ ਬਾਈ ਸਰਕਾਰ ਨੇ 80% ਸਬਸਿਡੀ ਵਾਲੀ ਯੋਜਨਾ ਕੱਢੀ ਹੈ। ਕਹਿੰਦਾ ਮੈਂ ਨਿਆਣੇ ਨਾਲ ਮਿਲ ਕੇ ਉਹ ਪੋਰਟਲ ਤੇ ਚਲਾ ਗਿਆ, ਤੇ ਜਦੋਂ ਕਹਿੰਦਾ ਉੱਥੇ ਜਾ ਕੇ ਅਸੀਂ ਦੇਖਿਆ ਕਿ ਹਾਂ ਜੀ 80% ਸਬਸਿਡੀ ਹੈਗੀ ਆ, ਤੇ ਕਹਿੰਦਾ ਇਹਦੇ ਪਰ ਅਪਲਾਈ ਕਰੋ, ਆਪਣਾ ਨਾਂ ਦਿਓ, ਪਤਾ ਦਿਓ, ਐਡਰੈਸ ਦਿਓ, ਆਧਾਰ ਕਾਰਡ ਦਿਓ, ਜ਼ਮੀਨ ਦੇ ਕਾਗਜ਼ ਦਿਓ, ਫੋਟੋ ਦਿਓ। ਤੇ ਕਹਿੰਦਾ ਅਸੀਂ ਜਦੋਂ ਸਾਰਾ ਕੁਝ ਅਪਲੋਡ ਕੀਤਾ, ਕਹਿੰਦੇ ਜੀ 35,000 ਰੁਪਏ ਜਮ੍ਹਾਂ ਕਰਾ ਦਿਓ। ਤੇ ਕਹਿੰਦੇ ਜਦੋਂ ਲੱਗਿਆ ਕਿ 35,000 ਕੋਈ ਗੜਬੜਾ, ਵੀ ਪੈਸੇ ਕਿਉਂ ਮੰਗ ਰਹੇ ਨੇ ਇਹ, ਹੈ ਨਾ। ਤੇ ਸਬਸਿਡੀ ਦੇਣ ਦੇ ਹਵਾਲੇ ਨਾਲ ਇਹ ਕਹਿਣ ਜੀ ਆ ਪੰਪ ਹੈ ਜੀ, ਇੱਥੋਂ ਆ ਕੇ ਲੈ ਜਾਓ, ਤੇ ਉਹ ਤੋਂ ਬਾਅਦ ਉੱਥੇ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਓ, ਏਦਾਂ ਕੁਛ ਹੋਵੇ ਜਾਂ ਤਾਂ ਕੁਛ ਉਹ ਜਾਣਕਾਰੀ ਹੋਵੇ। ਕਹਿੰਦੇ ਵੀ ਇਹ ਲੱਗ ਕੇ ਨਿੱਜੀ ਖਾਤੇ 'ਚ ਮੰਗੇ ਜਾ ਰਹੇ ਨੇ ਪੈਸੇ। ਤੇ ਉਹਨੇ ਕਹਿੰਦਾ ਜਦੋਂ ਅਧਿਕਾਰੀਆਂ ਨੂੰ ਪਤਾ ਕੀਤਾ, ਉਹ ਕਹਿੰਦੇ ਭਾਈ ਸਾਡੀ ਇਹ ਕੋਈ ਯੋਜਨਾ ਨਹੀਂ, ਕੋਈ ਇਹੋ ਜਿਹਾ ਪੁੱਟ। ਇਹਦੇ ਵੱਲੋਂ ਸਮਝਦਾਰ ਕਿਸਾਨ ਸੀ, ਬਚ ਗਿਆ। ਇੱਕ ਹੋਰ ਕਿਸਾਨ ਆ ਜੋ ਮੁਕਤਸਰ ਜ਼ਿਲ੍ਹੇ ਦਾ ਪਿੰਡ ਮਹਾਣਾ ਦਾ ਮਨਜੋਤ ਸਿੰਘ ਨਾਂ ਦਾ ਕਿਸਾਨ ਹੈ ਜੀ। ਉਹ ਕਹਿੰਦਾ PM ਕੁਸਮ ਯੋਜਨਾ ਦੇ ਤਹਿਤ, ਕਹਿੰਦਾ ਮੈਨੂੰ ਕਾਲ ਆਈ, ਮੈਨੂੰ ਫੋਨ ਆਇਆ ਕਿ ਪ੍ਰਧਾਨ ਮੰਤਰੀ ਕੁਸਮ ਯੋਜਨਾ ਦੇ ਤਹਿਤ ਸੋਲਰ ਪੰਪ ਤੇ 80% ਸਬਸਿਡੀ ਮਿਲਦੀ ਆ, ਤੁਹਾਡੇ ਲਈ ਸਹੂਲਤ ਹੈਗੀ ਹੈ, ਤੁਸੀਂ ਲੈ ਸਕਦੇ ਹੋ, ਤੁਹਾਡੀ ਜ਼ਮੀਨ ਇੰਨੀ ਬੋਲਦੀ ਆ, ਇਸ ਲਈ ਤੁਹਾਡੇ ਤੇ ਇਸ ਜ਼ਮੀਨ ਦੇ ਉੱਤੇ ਇੰਨਾ ਪੰਪ ਮਿਲ ਸਕਦਾ। ਤੇ ਕਹਿੰਦਾ ਜੀ ਆਪਾਂ ਅਪਲਾਈ ਕਰਤਾ, ਤੇ ਅਪਲਾਈ ਕੀਤਾ। ਕਹਿੰਦਾ ਜਦੋਂ ਆਨਲਾਈਨ ਮੈਨੂੰ ਲਿੰਕ ਆਇਆ, ਲਿੰਕ ਆਉਣ ਤੇ ਉਹ ਪੈਸੇ ਮੰਗਣ ਵਾਲੀ ਗੱਲ ਆਈ, ਕਹਿੰਦਾ ਮੈਨੂੰ ਸ਼ੱਕ ਹੋ ਗਿਆ। ਤੇ ਕਹਿੰਦਾ ਜੀ ਮੈਂ ਮਹਿਸੂਸ ਕੀਤਾ, ਤੇ ਮੈਂ ਇਹਨਾਂ ਦੇ ਹੈੱਡ ਦਫ਼ਤਰ ਦੇ ਵਿੱਚ, ਆਫਿਸ ਦੇ ਵਿੱਚ ਕਿਸਾਨ ਵਾਲਾ ਜਿਹੜਾ ਹੈਗਾ ਉੱਥੇ ਫੋਨ ਕੀਤਾ। ਉਹ ਕਹਿੰਦੀ ਸਾਡੀ ਕੋਈ ਯੋਜਨਾ ਨਹੀਂ, ਇਹ ਬਚ ਗਿਆ। ਹੁਣ ਤੀਜਾ ਮਾਮਲਾ ਗੁਰਦਾਸਪੁਰ ਦਾ। ਗੁਰਦਾਸਪੁਰ ਦਾ ਕਿਸਾਨ ਹੈ ਜੀ ਨਿਰਵੈਲ ਸਿੰਘ। ਉਹ ਕਹਿੰਦਾ ਵੀ ਮੈਨੂੰ 3 HP ਦੇ ਸੋਲਰ ਪੰਪ ਦੀ ਲੋੜ ਸੀ, ਤੇ ਮੈਨੂੰ ਬਾਜ਼ਾਰ ਤੋਂ ਕਿਤੋਂ ਪਤਾ ਲੱਗ ਗਈ ਗੱਲ ਕਿ ਸਰਕਾਰ ਬਈ 80% ਸਬਸਿਡੀ ਤੇ ਯੋਜਨਾ ਚਲਾ ਰਹੀ ਆ। ਹੁਣ ਇਹ ਫੈਲਾ ਕੌਣ ਰਿਹਾ, ਗੱਲ ਇਹ ਵੀ ਗੌਰ ਕਰਨ ਵਾਲੀ ਆ। ਠੀਕ ਹੈ, ਕਿ ਜਿਨ੍ਹਾਂ ਰਾਹੀਂ ਇਹ ਗੱਲ ਫੈਲਾਈ ਜਾਂਦੀ ਆ, ਕੀ ਇਹ ਬੀਜਾਂ ਵਾਲੇ, ਕੀ ਇਹ ਦਵਾਈਆਂ ਵਾਲੇ, ਕੀ ਛਿੜਕਾਅ ਵਾਲੇ, ਕੀ ਇਹੋ ਜਿਹਾ ਕੋਈ, ਉਹ ਤਾਂ ਨਹੀਂ ਅੱਡੇ ਬਣਾ ਲਏ ਉਹਨਾਂ ਨੇ। ਉਹਨਾਂ ਨੂੰ ਤਾਂ ਨਹੀਂ ਕੋਈ ਕੁਛ ਹਿੱਸਾ ਪਤਾ, ਕਿੱਥੇ ਕਿਸਾਨਾਂ ਕੋਲ ਸੁਨੇਹਾ ਕਿੱਥੋਂ ਪਹੁੰਚਦਾ ਹੈ। ਸੋ ਇਸ ਲਈ ਕਹਿੰਦੇ ਜਦੋਂ ਮੈਨੂੰ ਪਤਾ ਲੱਗਿਆ, ਅਸੀਂ ਪੋਰਟਲ ਤੇ ਗਏ ਤੇ ਅਸੀਂ ਆਪਣਾ ਨਾਂ, ਪਤਾ, ਜ਼ਮੀਨ ਦੇ ਕਾਗਜ਼ ਪੱਤਰ ਭਰੇ। ਕਹਿੰਦੇ ਜੀ 35,000 ਪਹਿਲਾਂ ਜਮ੍ਹਾਂ ਕਰਾਓ। ਕਹਿੰਦਾ ਆਪਾਂ ਜਮ੍ਹਾਂ ਕਰਾਤਾ, ਲੈ ਵੀ ਸੋਲਰ ਪੰਪ ਇੰਨਾ ਸਸਤਾ ਮਿਲ ਜਾਣਾ। ਕਹਿੰਦਾ 35,000 ਜਮ੍ਹਾਂ ਕਰਾਉਣ ਤੋਂ ਬਾਅਦ ਜੀ ਹੁਣ ਇੰਨੇ ਪੈਸੇ ਇਹਦੇ ਜਮ੍ਹਾਂ ਕਰਾਉਣੇ ਪੈਣੇ, ਇੰਨੇ ਪੈਸੇ ਟੈਕਸ ਦੇ ਦਿਓ।
ਕਹਿੰਦਾ ਜਦੋਂ ਐਂ ਜੇ ਲੱਗੇ ਸਾਨੂੰ ਯਾਦ ਆ ਗਿਆ ਕਿ ਬਾਕੀ ਸਕੀਮਾਂ 'ਚ ਵੀ ਠੱਗੀਆਂ ਐਂ ਜੇ ਵੱਜਦੀਆਂ, ਕਹਿੰਦਾ ਅਸੀਂ ਬਾਕੀ ਪੈਸੇ ਦੇਣੋਂ ਰੁਕ ਗਏ। ਤੇ ਫੇਰ ਕਹਿੰਦੇ ਜੀ ਜਦੋਂ ਇਹ ਮਾਮਲਾ ਆਇਆ ਤਾਂ ਇਹ ਮਾਮਲਾ ਹੁਣ ਫਾਜ਼ਿਲਕਾ ਤੋਂ ਵੀ ਸਾਹਮਣੇ ਆ ਰਿਹਾ, ਇਹ ਮਾਮਲਾ ਹੁਣ ਮੁਕਤਸਰ ਸਾਹਿਬ ਤੋਂ ਵੀ ਸਾਹਮਣੇ ਆ ਰਹੇ ਨੇ, ਇਹ ਗੁਰਦਾਸਪੁਰ ਦੇ ਜ਼ਿਲ੍ਹੇ ਤੋਂ ਵੀ ਆ ਗਏ, ਇਹ ਬਠਿੰਡਾ ਨਵਾਂ ਸ਼ਹਿਰ ਤੋਂ ਵੀ ਆ ਗਏ, ਤੇ ਬਾਕੀ ਥਾਵਾਂ ਤੇ ਵੀ ਇੱਕੇ ਦੁੱਕੇ ਮਾਮਲੇ ਸਾਹਮਣੇ ਆਉਂਦੇ। ਤੇ ਫਿਰ ਅਮਨ ਅਰੋੜਾ ਹੋਰਾਂ ਨੇ ਸਾਹਮਣੇ ਆ ਕੇ ਕਿਹਾ ਕਿ ਭਾਈ ਥਾਣੇ ਪਹੁੰਚੋ, ਸ਼ਿਕਾਇਤਾਂ ਦਰਜ ਕਰਾਓ, ਸਾਡੇ ਕੇਂਦਰ ਦੀ ਕੋਈ ਯੋਜਨਾ ਨਹੀਂ, ਪੰਜਾਬ ਸਰਕਾਰ ਦੀ ਕੋਈ ਯੋਜਨਾ ਨਹੀਂ, ਔਰ ਜਿਨ੍ਹਾਂ ਨੇ ਵੀ ਇਹ ਸਕੀਮ ਚਲਾਈ ਆ, ਜਿਨ੍ਹਾਂ ਦੀ ਵੈਬ ਪੋਰਟਲ ਨੇ ਨਕਲੀ, ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ। ਬਕਾਇਦਾ ਪੰਜਾਬ ਸਰਕਾਰ ਨੇ ਨੰਬਰ ਜਾਰੀ ਕਰਤੇ ਕਿਸਾਨਾਂ ਦੇ ਲਈ ਕਿ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਕਨਫਰਮ ਕਰਿਆ ਕਰੋ ਕੋਈ ਵੀ ਯੋਜਨਾ ਬਾਰੇ। ਤੇ ਉਹਨਾਂ ਨੇ ਹੂਬਹੂ ਪੈਡਾ ਦਾ ਪੋਰਟਲ ਵੀ ਬਣਾ ਲਿਆ, ਨਕਲੀ ਪੋਰਟਲ ਵੀ, ਫੇਸਬੁੱਕ ਪੇਜ ਵੀ, ਤੇ ਉਹ ਇੰਨਾ ਭੁਲੇਖਾ ਪਾਉਂਦਾ ਕਿ ਫਿਰ ਅਗਲੇ ਕਹਿੰਦੇ ਪ੍ਰਧਾਨ ਮੰਤਰੀ ਦਾ ਨਾਂ ਹੈ ਤੇ ਸਾਡੇ ਮੁੱਖ ਮੰਤਰੀ ਦੀ ਫੋਟੋ ਹੈ ਤੇ ਕਿਸਾਨ ਠੱਗੀ ਦੇ ਸ਼ਿਕਾਰ ਨੇ। ਸੋ ਇਹਦੇ ਪਰ ਸਰਕਾਰਾਂ ਨੂੰ ਵੀ ਗੌਰ ਕਰਨ ਦੀ ਲੋੜ ਹੈ, ਔਰ ਮੇਰੀ ਕਿਸਾਨ ਭਰਾਵਾਂ ਨੂੰ ਵੀ, ਦੇਸ਼ ਦੇ ਆਮ ਨਾਗਰਿਕਾਂ ਨੂੰ ਵੀ, ਤੇ ਜਿੱਥੇ ਮਰਜ਼ੀ ਵਸਦੇ ਦੁਨੀਆ ਦੇ ਕੋਈ ਵੀ ਵਿਅਕਤੀ ਉਹਨਾਂ ਨੂੰ ਵੀ, ਕਿ ਭਾਈ ਸੋਸ਼ਲ ਮੀਡੀਆ ਦੇ ਉੱਤੇ, ਵੈਬ ਪੋਰਟਲ ਦੇ ਉੱਤੇ, ਇੰਟਰਨੈਟ ਦੇ ਉੱਤੇ ਕੋਈ ਵੀ ਚੀਜ਼ ਨੂੰ ਅਪਲਾਈ ਕਰਨ ਤੋਂ ਪਹਿਲਾਂ ਉਹਦੀ ਘੋਖ ਪੜਤਾਲ ਜ਼ਰੂਰ ਕਰੋ। ਕਦੇ ਵੀ ਤੁਸੀਂ ਪਲ 'ਚ ਠੱਗੀ ਦਾ ਸ਼ਿਕਾਰ ਹੋ। ਲੋਕਾਂ ਦਾ ਨਾ ਦੁੱਧ ਵਿਕਦਾ, ਤੇਰਾ ਵਿਕਦਾ ਜੈ ਕੁਰੇ ਪਾਣੀ। ਕਿਸੇ ਦੀਆਂ ਫੋਟੋਆਂ ਹੀ ਵਿਕੀ ਜਾਂਦੀਆਂ। ਸ਼ਰਮਾ ਜੀ, ਤੁਹਾਨੂੰ ਯਾਦ ਹੋਣਾ ਨੋਟਬੰਦੀ ਵੇਲੇ ਪੇਟੀਐਮ ਦੀ ਬੜੀ ਮਸ਼ਹੂਰੀ ਹੋਈ ਸੀ ਤੇ ਮੋਦੀ ਸਾਹਿਬ ਦੀ ਫੋਟੋ ਲਾ ਕੇ ਮਸ਼ਹੂਰੀ ਹੋਈ ਸੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗਾਣਾ ਮੈਨੂੰ ਇੱਕ ਹੋਰ ਯਾਦ ਆ ਗਿਆ, ਕਹਿੰਦੇ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀ। ਤੇ ਜਗੀਰ ਕੌਰ ਨੂੰ ਪੁੱਛ ਲਿਆ ਕਿਸੇ ਨੇ, ਉਹ ਕਹਿੰਦੇ ਜੀ ਸੁਖਬੀਰ ਬਾਦਲ ਕਹਿ ਰਿਹਾ ਵੀ ਜਿੰਨੇ ਰੁੱਸੇ ਆ ਸਾਰੇ ਮੁੜਿਆਓ ਤੇ ਮੈਂ ਮਾਫੀ ਮੰਗਦਾ। ਤੇ ਉਹ ਕਹਿੰਦੇ ਵੀ ਮੈਂ ਕਿਹੜਾ ਰੁੱਸੀ ਆ, ਮੈਨੂੰ ਤਾਂ ਪਾਰਟੀ ਚੋਂ ਕੱਢਿਆ ਗਿਆ ਸੀ, ਮੈਂ ਤਾਂ ਨਹੀਂ ਪਾਰਟੀ ਛੱਡੀ। ਕੀ ਗੱਲ ਸੱਚ ਹੈ ਕਿ ਸੁਖਬੀਰ ਬਾਦਲ ਰੁੱਸਿਆਂ ਨੂੰ ਆਵਾਜ਼ਾਂ ਮਾਰ ਰਹੇ ਨੇ? ਬਿਲਕੁਲ ਸੱਚ ਹੈ ਜੀ। ਉਹ ਅੱਜ ਕੱਲ ਗੱਡੀ 'ਚ ਸਰੋਪੇ ਨਾਲ ਰੱਖਦੇ ਨੇ, ਠੀਕ ਹੈ ਨਾ, ਪਾਰਟੀ ਵਾਲੇ ਚਿੰਨ੍ਹ ਵੀ ਨਾਲ ਰੱਖਦੇ ਨੇ। ਤੇ ਜਿੱਦਾਂ ਹੀ ਕੋਈ ਲੀਡਰ ਕਹਿੰਦਾ ਜੀ ਅਸੀਂ ਪੁਰਾਣੇ ਅਕਾਲੀ ਸੀ ਤੇ ਤੁਹਾਡੇ ਨਾਲ ਵਾਪਸ ਆਉਣਾ ਚਾਹੁੰਦੇ ਆ, ਜਦੋਂ ਉਹ ਲੀਡਰ ਬੜਾ ਬਣ ਜਾਂਦਾ। ਜਿਹੜੇ ਕਦੇ ਕਿਸੇ ਨੂੰ ਨੇੜੇ ਵੀ ਨਹੀਂ ਲਾਉਂਦੇ ਸੀ, ਹੁਣ ਹਰੇਕ ਨੂੰ ਕਹਿੰਦੇ ਨੇ ਇਹ ਜਥੇਦਾਰ ਸਾਹਿਬ ਸਾਡੇ ਖਾਸ ਲੀਡਰ ਨੇ ਜੀ, ਇਹਨਾਂ ਦੇ ਬਜ਼ੁਰਗਾਂ ਨਾਲ ਸਾਡੀ ਸਾਂਝ ਰਹੀ ਹੈ ਜੀ, ਕਰੋ ਸ਼ਾਮਲ ਪਾਰਟੀ 'ਚ। ਹੁਣ 2 ਬੰਦਿਆਂ ਨੂੰ ਪਾਰਟੀ ਸ਼ਾਮਲ ਕੀਤਾ, ਦੋਆਂ ਦਾ ਦਮ ਭਰਿਆ ਜਾ ਰਿਹਾ ਕਿ ਦੋਵੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਜੀ, ਤੇ ਦੋਵੇਂ ਬੀਬੀ ਜਗੀਰ ਕੌਰ ਦੇ ਹੱਕ 'ਚ ਖੜੇ ਸੀ, ਬੀਬੀ ਜਗੀਰ ਕੌਰ ਦੇ ਹੱਕ 'ਚ ਭੁਗਤੇ ਸੀ, ਵੋਟਾਂ ਉੱਧਰ ਪਾਈਆਂ ਸੀ ਤੇ ਹੁਣ ਮੁੜਿਆ। ਤੇ ਇਹਦੇ ਲਈ ਕਹਿੰਦਾ ਬਕਾਇਦਾ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਕਹਿੰਦਾ ਸ਼ਾਮਲ ਕਰਨਾ। ਇੱਕ ਤਾਂ ਹਰਪਾਲ ਸਿੰਘ ਜੱਲਾ, ਹਰਪਾਲ ਸਿੰਘ ਜੱਲਾ ਹੋਰਾਂ ਨੂੰ ਜਿਹੜੇ ਜੀ ਕਹਿੰਦੇ ਪਾਇਲ ਤੋਂ ਮੈਂਬਰ ਨੇ, ਉਹ ਅਕਾਲੀ ਦਲ ਦੇ ਮੈਂਬਰ ਸੀ, ਬੀਬੀ ਜਗੀਰ ਕੌਰ ਗਏ ਸੀ, ਵਾਪਸ ਆ ਗਏ। ਦੂਏ ਮੈਂਬਰ ਅਮਰੀਕ ਸਿੰਘ ਨੇ ਜਨੇਤਪੁਰ, ਇਹ ਅੰਬਾਲੇ ਨਾਲ ਸੰਬੰਧਿਤ ਰੱਖਦੇ ਨੇ, ਕਹਿੰਦੀ ਵੈਸੇ ਆਜ਼ਾਦ ਸੀ ਪਰ ਇਹਨਾਂ ਨੇ ਅਕਾਲੀ ਦਲ ਤੇ ਭਰੋਸਾ ਪਟਾਇਆ, ਇਸ ਲਈ ਅਸੀਂ ਅਕਾਲੀ ਦਲ 'ਚ ਇਹਨਾਂ ਸਵਾਗਤ ਕਰਦੇ ਹਾਂ। ਤੇ ਇਹਨਾਂ ਨੂੰ ਸ਼ਾਮਲ ਕਰਨ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਸਾਰੇ ਅਕਾਲੀ ਦਲ ਦੇ ਉਹਨਾਂ ਮੈਂਬਰਾਂ ਨੂੰ, ਉਹਨਾਂ ਸਮਰਥਕਾਂ ਨੂੰ, ਉਹਨਾਂ ਲੀਡਰਾਂ ਨੂੰ, ਉਹਨਾਂ ਕਦਰਦਾਨਾਂ ਨੂੰ ਅਪੀਲ ਤੇ ਬੇਨਤੀ ਕਰਦਾ ਕਿ ਭਾਈ ਘਰੇ ਮੁੜਿਆਓ, ਵਾਪਸ ਪਾਰਟੀ 'ਚ ਆ ਜਾਓ, ਪੰਥ ਨੂੰ ਤੁਹਾਡੀ ਲੋੜ ਹੈ, ਕੌਮ ਨਾਲ ਧੱਕਾ ਹੋ ਗਿਆ, ਪੰਥ ਨਾਲ ਧੱਕਾ ਹੋ ਗਿਆ, ਪਾਰਟੀ ਨਾਲ ਧੱਕਾ ਹੋ ਗਿਆ, ਸਾਨੂੰ ਬਦਨਾਮ ਕੀਤਾ ਜਾ ਰਿਹਾ। ਹਾਕਾ ਮਾਰ ਮਾਰ ਕੇ ਤੁਸੀਂ ਬਿਲਕੁਲ ਕਿਹਾ ਕਿ ਸੁਖਬੀਰ ਬਾਦਲ ਨੂੰ ਹਾਕਾ ਮਾਰ ਮਾਰ ਕੇ ਕਹਿ ਰਹੇ ਨੇ ਕਿ ਵਾਪਸ ਆ ਜਾਓ, ਜਿਹੜਾ ਵੀ ਆਉਂਦਾ ਮੈਂ ਮਾਫੀ ਮੰਗਦਾ, ਜੇ ਮੇਰੇ ਤੋਂ ਕੋਈ ਗਲਤੀ ਹੋਈ ਆ ਮੈਨੂੰ ਮਾਫ ਕਰ ਦਿਓ ਜੀ। ਇਹਦਾ ਮਤਲਬ ਕੁਛ ਤਾਂ ਅੰਦਰ ਹੋਇਆ ਨਾ। ਜੀ ਜੀ। ਤੇ ਹੁਣ ਜੇ ਤੁਸੀਂ ਗਲਤੀ ਕੀਤੀ, ਕਾਹਦੀ ਮਾਫੀ ਮੰਗਦੇ ਹੋ? ਕਦੇ ਤੁਸੀਂ ਅਕਾਲ ਤਖਤ ਸਾਹਿਬ ਜਾਂਦੇ ਹੋ, ਕਦੇ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਕਦੇ ਕਹਿੰਦੇ ਹੋ ਜੇ ਭੁੱਲੇ ਚੁੱਕ 'ਚ ਵੀ ਗਲਤੀ ਹੋਈ, ਕਦੇ ਤੁਸੀਂ ਅਚਨਚੇਤ ਭਾਂਡੇ ਧੋਣ ਦੀ ਸੇਵਾ ਲੈ ਲੈਂਦੇ ਹੋ, ਕਦੇ ਜੋੜੇ ਸਾਫ਼ ਕਰਨ ਦੀ ਸੇਵਾ ਲੈਂਦੇ ਹੋ। ਇਹਦਾ ਮਤਲਬ ਤੁਹਾਡੇ ਅੰਦਰ ਕੋਈ ਚੱਲ ਰਿਹਾ, ਪਰ ਤੁਸੀਂ ਬਾਹਰ ਬੋਲਣ ਡਰਦੇ ਹੋ ਕਿ ਹਾਂ ਸਾਡੇ ਤੋਂ ਗੁਨਾਹ ਹੋ ਗਿਆ ਕੋਈ, ਜਾਂ ਅਸੀਂ ਅਣਦੇਖੀ 'ਚ ਕੋਈ ਗੁਨਾਹ ਕਰ ਬੈਠੇ। ਉਹ ਗੁਨਾਹ ਕਬੂਲ ਕਰਨ 'ਚ ਕੀ ਅਰਜ਼ਾ, ਗੁਨਾਹ ਦਾ ਵੀ ਜ਼ਿਕਰ ਕਰ ਦੋ ਨਾ, ਸ਼ਾਇਦ ਲੋਕ ਮਾਫ ਕਰ ਦੇਣ, ਬਿਲਕੁਲ, ਸ਼ਾਇਦ ਲੋਕ ਵਿਚਾਰ ਕਰ ਲੈਣ, ਸ਼ਾਇਦ ਤੁਹਾਨੂੰ ਕਚਹਿਰੀ 'ਚ ਖੜਾ ਕਰ ਲੈਣ ਲੋਕ, ਕਚਹਿਰੀ 'ਚ ਜੀ ਜੀ, ਪਰ ਮਾਫੀ ਮੰਗਣੀ ਆ, ਪਰ ਗੁਨਾਹ ਨਹੀਂ ਦੱਸਣਾ। ਫਿਰ ਏਦਾਂ ਕਿਵੇਂ ਹੋ ਸਕਦਾ? ਸੋ ਇਸ ਲਈ ਸੁਖਬੀਰ ਬਾਦਲ ਹੋਰਾਂ ਨੇ ਹੁਣ ਪਾਰਟੀ ਮੰਚ ਦੇ ਉੱਤੋਂ ਇਹ ਗੱਲ ਕਹੀ ਆ ਕਿ ਮੈਂ ਜੇ ਮੇਰੇ ਤੋਂ ਕੋਈ ਭੁੱਲੇ ਚੁੱਕੇ ਗਲਤੀ ਹੋਈ ਆ ਮੈਂ ਮਾਫੀ ਮੰਗਦਾ, ਸਾਰੇ ਰੁੱਸੇ ਮੁੜਿਆਓ। ਸੋ ਜੀ ਕਹਿੰਦੇ ਕਿ 15-20 ਨਾਲ ਇਹ ਵੀ ਦੱਸਦਾ ਕਿ 15-20 ਹੋਰ ਸ਼੍ਰੋਮਣੀ ਕਮੇਟੀ ਮੈਂਬਰ ਜਿਹੜੇ ਬੀਬੀ ਜਗੀਰ ਕੌਰ ਨਾਲ ਸੀ ਉਹ ਸਾਡੇ ਨਾਲ ਆਉਣ ਨੂੰ ਤਿਆਰ ਨੇ, ਉਹ ਜਲਦੀ ਉਹ ਵੀ ਸ਼ਾਮਲ ਹੋ ਜਾਣਗੇ। ਤੇ ਬੀਬੀ ਜਗੀਰ ਕੌਰ ਹੋਰਾਂ ਨੂੰ ਬਲਜੀਤ ਬੱਲੀ ਭਾਜੀ ਹੋਰੀ ਪੁੱਛ ਰਹੇ ਸੀ ਕਿ ਬੀਬੀ ਜੀ ਤੁਸੀਂ ਵੀ ਜਾਓਗੇ? ਸੁਖਬੀਰ ਬਾਦਲ ਹਾਕਾ ਮਾਰਦੇ, ਕਹਿੰਦੇ ਨਾ 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 ਨਾ, ਮੈਂ ਕਿਉਂ ਜਾਊਂਗੀ, ਮੈਂ ਰੁੱਸੀ ਥੋੜਾ, ਮੈਨੂੰ ਤਾਂ ਕੱਢਿਆ ਗਿਆ, ਮੈਨੂੰ ਤਾਂ ਤੋਰਿਆ, ਕਿਉਂਕਿ ਬੀਬੀ ਨੇ ਝੰਡਾ ਕੱਢ ਲਿਆ ਸੀ। ਸੋ ਇਸ ਲਈ ਇਹ ਝੰਡੇ ਮਨਜ਼ੂਰ ਨਹੀਂ ਇਹਨਾਂ ਨੂੰ। ਇਹ ਵੱਖਰੀ ਗੱਲ ਹੈ ਕਿ ਇਹੋ ਜਿਹੇ ਝੰਡੇ ਮਤਲਬ ਕਿ ਜਿੱਦਾਂ ਟੌੜਾ ਸਾਹਿਬ ਨੇ ਵੀ ਗੱਡੇ ਸੀ, ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵੀ ਗੱਡੇ ਸੀ, ਤੇ ਅੱਜ ਉਹੀ ਸਾਰਾ ਕੁਝ ਪਾਰਟੀ ਨੇ। ਤੇ ਕਿੰਨੀ ਵਾਰ ਗਏ, ਕਿੰਨੀ ਵਾਰ ਆਏ, ਚੱਲੀ ਜਾਂਦਾ। ਤੇ ਹੁਣ ਵੀ ਕਿੰਨੇ ਆਏ, ਕਿੰਨੇ ਜਾਣਗੇ, ਤੇ ਕਿੰਨੇ ਮੁੜੇ ਆਉਣਗੇ, ਕਿੰਨੇ ਨਹੀਂ ਮੁੜਨਗੇ, ਜਾਂ ਕਿੰਨੇ ਬਾਹਰ ਜਾਣਗੇ, ਜੀ ਕੁਛ ਨਹੀਂ ਪਤਾ।
ਕਿਉਂਕਿ ਅਕਾਲੀ ਦਲ ਦੇ ਅਜੇ ਧਰਾਤਲ ਤੇ ਪੈਰ ਨਹੀਂ ਲੱਗ ਰਹੇ। ਔਰ ਕੀ ਹੁਣ ਇਹਨਾਂ ਦਾ ਮਕਸਦ ਸਿਰਫ ਇਹੀ ਹੈ ਕਿ ਬੀਬੀ ਜਗੀਰ ਕੌਰ ਵਾਲੇ ਬੰਦੇ ਤੋੜ ਕੇ ਪਾਰਟੀ ਮਜ਼ਬੂਤ ਹੋ ਜਾਊਗੀ ਜੀ। ਸੋ ਇਸ ਲਈ ਪਾਰਟੀ ਨੂੰ ਮਜ਼ਬੂਤੀ ਲਈ ਜ਼ੀਰੋ ਤੋਂ ਸ਼ੁਰੂ ਕਰਨਾ ਪੈਣਾ ਦੁਬਾਰਾ, ਤੇ ਉਹਦੇ ਲਈ ਪੰਜਾਬ ਦੇ ਹਿੱਤ 'ਚ ਖੜਨਾ ਪੈਣਾ, ਨਾ ਕਿ ਦਿੱਲੀ ਵਾਲੀ ਝੋਲੀ 'ਚ ਪੈਣਾ ਪੈਣਾ। ਅਕਾਲੀ ਦਲ ਪਹਿਲਾਂ ਇਹ ਸੋਚੇ ਕਿ ਖੜਨਾ ਕਿਹਦੇ ਨਾਲ। ਜੀ ਜੀ। ਤੇ ਜਾਂਦੇ ਗੱਲ ਕਰੀਏ ਪੰਜਾਬੀ ਵਿਦਿਆਰਥੀਆਂ ਦੀ ਤੇ ਉਹਨਾਂ ਭਾਰਤੀ ਵਿਦਿਆਰਥੀਆਂ ਦੀ ਜਿਨ੍ਹਾਂ ਦੇ ਉੱਤੇ ਡਿਪੋਰਟੇਸ਼ਨ ਦੀ ਤਲਵਾਰ ਜਿਹੜੀ ਆ ਉਹ ਲਟਕ ਰਹੀ ਹੈ। ਸ਼ਰਮਾ ਜੀ, ਟਰੂਡੋ ਸਾਹਿਬ ਹੁਣ ਬੋਲੇ ਨੇ, ਜਸਟਿਨ ਟਰੂਡੋ ਪ੍ਰਧਾਨ ਮੰਤਰੀ ਕੈਨੇਡਾ, 40 ਪੰਜਾਬੀ ਸੀਟਾਂ ਨੇ ਕਹਿੰਦੇ ਟਰੂਡੋ ਸਣੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਲਿਆ ਖੜਾ ਕੀਤਾ। ਪਰ ਵੱਡਾ ਸਵਾਲ ਇਹ ਹੈ ਕਿ ਕੀ ਵਾਕਈ ਕੋਈ ਰਾਹਤ ਮਿਲੂਗੀ ਜਾਂ ਨਹੀਂ। ਜੀ ਪ੍ਰਵੀਨ ਜੀ, 700 ਤੋਂ ਵੱਧ ਮਤਲਬ ਵਿਦਿਆਰਥੀ ਪੰਜਾਬ ਦੇ ਨੇ, ਉਹ ਤੋਂ ਵੱਧ ਹੋਰ ਵਿਦਿਆਰਥੀਆਂ ਨਾਲ ਵੀ ਮਸਲਾ ਭਾਰਤ ਦੇ ਨਾਲ ਸਾਹਮਣੇ, ਪਰ ਖਾਸ ਕਰਕੇ ਪੰਜਾਬੀ ਜਵਾਕਾਂ ਦਾ ਮਾਮਲਾ ਜ਼ਿਆਦਾ, ਕਿਉਂਕਿ ਜਲੰਧਰ ਨਾਲ ਸੰਬੰਧਿਤ ਏਜੰਟ ਦੇ ਹਵਾਲੇ ਨਾਲ ਹੀ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਉਹਨਾਂ ਨਾਲ ਠੱਗੀ ਵੱਜੀ ਹੈ। ਪਰ ਸਵਾਲ ਇਹ ਹੈ ਕਿ ਵਿਦਿਆਰਥੀ ਉੱਥੇ ਪੜ੍ਹ ਗਏ, ਡਿਗਰੀਆਂ ਲੈ ਗਏ, ਨੌਕਰੀਆਂ ਕਰਨ ਲੱਗ ਗਏ, ਤੇ ਜਦੋਂ PR ਦੀ ਵਾਰੀ ਆਈ ਤਾਂ ਤੁਹਾਨੂੰ ਪਤਾ ਲੱਗਿਆ। ਪ੍ਰਵੀਨ ਜੀ, ਤੁਸੀਂ ਡਿਜੀਟਲ ਵੀਜ਼ੇ ਤੇ ਜਾਣਾ, ਤੁਸੀਂ ਟੂਰਿਸਟ ਵੀਜ਼ੇ ਤੇ ਜਾਣਾ, ਤੋਂ 36 ਚੀਜ਼ਾਂ ਪੁੱਛੀਆਂ ਜਾਂਦੀਆਂ। ਹਾਂਜੀ, ਜਾਣਕਾਰੀ ਲਈ ਜਾਂਦੀ ਹੈ। ਜਦੋਂ ਜਵਾਕਾਂ ਨੇ ਉਹਨਾਂ ਕਾਲਜਾਂ 'ਚ ਦਾਖਲੇ ਲਏ, ਜਦੋਂ ਤੁਸੀਂ ਫੀਸਾਂ ਲਈਆਂ, ਤਦ ਉੱਥੇ ਦਾ ਇਮੀਗ੍ਰੇਸ਼ਨ ਵਿਭਾਗ ਕੀ ਕਰ ਰਿਹਾ ਸੀ ਜੀ? ਉਸ ਸਮੇਂ ਇਮੀਗ੍ਰੇਸ਼ਨ ਵਿਭਾਗ ਨੂੰ ਕਿਉਂ ਨਹੀਂ ਇਹ ਕਤਾਹੀ, ਜੇ ਏਜੰਟ ਨੇ ਠੱਗੀ ਮਾਰੀ ਆ ਤਾਂ ਇਹ ਨਲਾਇਕੀ ਉੱਥੇ ਦੇ ਪੱਧਰ ਤੇ ਵੀ ਹੋਈ ਆ। ਇਮੀਗ੍ਰੇਸ਼ਨ ਵਿਭਾਗ ਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਕਿ ਕੀ ਇਹ ਕਾਲਜ ਹੈਗੇ ਵੀ ਨੇ, ਕੀ ਇਹ ਕਾਲਜ ਉਸ ਪੱਧਰ ਦੇ ਹੈਗੇ ਨੇ, ਕੀ ਇਹ ਕਾਲਜ ਹਕੀਕਤ 'ਚ ਹੈਗੇ ਨੇ, ਜਾਂ ਇਹ ਉਹੀ ਠੱਗੀ ਮਾਰਨ ਵਾਲੇ ਨੇ, ਇਹ ਦੁਕਾਨਾਂ ਨੇ, ਕੀ ਹੈ? ਉਸ ਸਮੇਂ ਕਿਉਂ ਨਹੀਂ ਪਤਾ ਕਿ ਸਾਡੇ ਦੇਸ਼ ਕੀ ਚੱਲ ਰਿਹਾ ਤੇ ਹੁਣ ਉਹਦਾ ਖਮਿਆਜ਼ਾ ਇਹ ਵਿਦਿਆਰਥੀ ਕਿਉਂ ਭੁਗਤਣ? ਹਾਂ, ਪਰ ਵਿਦਿਆਰਥੀਆਂ ਦੇ ਨਾਂ ਦੇ ਉੱਤੇ ਉੱਥੇ ਵੀ ਰਾਜਨੀਤੀ ਆ। ਉੱਥੇ ਵੀ ਇੱਕ ਪਾਸੇ ਕਈਆਂ ਨੂੰ ਇਹ ਲੱਗਦਾ ਕਿ ਇਹਨਾਂ ਵਿਦਿਆਰਥੀਆਂ ਤੋਂ ਪੰਜਾਬੀ ਭਾਈਚਾਰਾ ਔਖਾ ਉੱਥੇ ਦਾ, ਠੀਕ ਹੈ। ਕਈ ਰਾਜਨੀਤਿਕ ਧਿਰਾਂ ਨੂੰ ਲੱਗਦਾ ਕਿ ਜੇ ਇਹ ਜਵਾਕ ਮੋੜ ਤੇ ਕਿਤੇ ਐ ਨਾ ਹੋਵੇ ਕੱਲ ਨੂੰ ਆਮਦਨਾ ਬੰਦ ਹੋ ਜਾਵੇ ਆਉਣ ਦੀ, ਹੋਰ ਮੁਲਕਾਂ ਨਾਲ ਤੁਰ ਪੈਣਾ, ਤੇ ਸਾਡੇ ਕੋਲ ਜਿਹੜੀ ਪੈਸੇ ਆਉਂਦੇ ਨੇ, ਫੀਸਾਂ ਆਉਂਦੀਆਂ ਨੇ, ਪੜ੍ਹੀ ਲਿਖੀ ਲੇਬਰ ਆਉਂਦੀ ਆ, ਉਹ ਨਾ ਬੰਦ ਹੋ ਜਾਵੇ। ਕਈ ਪਾਰਟੀਆਂ ਨੂੰ ਇਹ ਲੱਗਦਾ ਕਿ ਭਾਈ 2024 ਤੋਂ ਬਾਅਦ ਚੋਣਾਂ ਨੇ ਆਪਣੇ ਜੀ, ਤੇ ਜੇ ਚੋਣਾਂ ਨੇ ਤਾਂ ਉਹਦੇ ਵਿੱਚ ਫਿਰ ਵੋਟਾਂ ਚਾਹੀਦੀਆਂ। ਵੋਟਾਂ ਇੱਕ ਦੋ ਥਾਂ ਨਹੀਂ, 40 ਤੋਂ ਵੱਧ ਸੀਟਾਂ ਸਿੱਧੇ ਪੰਜਾਬੀ ਪ੍ਰਭਾਵਿਤ ਕਰਦੇ ਆ ਕੈਨੇਡਾ ਦੀਆਂ, ਤੇ ਉਹ 40 ਸੀਟਾਂ ਕਿਹਨੂੰ ਨਹੀਂ ਚਾਹੀਦੀਆਂ? ਉਹ ਜਗਮੀਤ ਨੂੰ ਵੀ ਚਾਹੀਦੀਆਂ, ਉਹ ਟਰੂਡੋ ਨੂੰ ਵੀ ਚਾਹੀਦੀਆਂ, ਤੇ ਜਿਹੜੇ ਨਹੀਂ ਬੋਲ ਰਹੇ, ਚੁੱਪ ਕਰ ਕੇ ਬੈਠੇ ਨੇ, ਉਹਨਾਂ ਨੂੰ ਵੀ ਚਾਹੀਦੀਆਂ। ਹਾਂਜੀ, ਇਸ ਲਈ ਹੁਣ ਜਗਮੀਤ ਕਹਿੰਦੇ ਮੈਂ ਹਤੈਸ਼ੀ ਆ, ਮੇਰੀ ਪਾਰਟੀ ਹਤੈਸ਼ੀ ਆ। ਟਰੂਡੋ ਕਹਿੰਦਾ ਲੈ ਮੈਂ ਤਾਂ ਹੈ ਹੀ ਪੰਜਾਬੀਆਂ ਦਾ, ਮੈਂ ਤਾਂ ਪੰਜਾਬੀ ਭੰਗੜਾ ਵੀ ਪਾਉਣਾ ਆਉਂਦਾ। ਜਿਹੜਾ ਇਹਨਾਂ ਦਾ ਮੰਤਰੀ ਪਹਿਲਾਂ ਸਖਤ ਰੁਖ ਅਖਤਿਆਰ ਕਰੀ ਬੈਠਾ ਸੀ ਟਰੂਡੋ ਦਾ, ਹੁਣ ਉਹ ਮੰਤਰੀ ਵੀ ਢਿੱਲਾ ਪੈ ਗਿਆ, ਤੇ ਟਰੂਡੋ ਹੋਰੀ ਕਹਿੰਦੇ ਇਨਸਾਫ ਕਰਾਂਗੇ, ਵਿਦਿਆਰਥੀਆਂ ਨਾਲ ਖੜੇ ਆ। ਜਗਮੀਤ ਹੋਰੀ ਕਹਿੰਦੇ ਅਸੀਂ ਨਾਲ ਡਟ ਕੇ ਲੜਾਂਗੇ, ਤੇ ਦੂਜੀ ਤੀਜੀ ਪਾਰਟੀ ਚੁੱਪ ਕਰਕੇ ਜੇ ਦੇਖ ਰਹੀ ਆ। ਸੋ ਇਸ ਲਈ ਇੱਥੇ ਸਾਰਾ ਖੇਡ ਕਿਤੇ ਨਾ ਕਿਤੇ 40 ਸੀਟਾਂ ਦਾ ਵੀ ਆ। ਬੇਸ਼ੱਕ ਸਵਾਲ ਇਹ ਖੜਾ ਕਿ ਮਾਮਲਾ ਅਦਾਲਤੀ ਆ, ਤੇ ਜੇ ਨਿਯਮ ਟੁੱਟਦਾ ਤਾਂ ਕੱਲ ਨੂੰ ਕਿਤੇ ਇਹ ਵੀ ਇੱਕ ਖਤਰਾ ਖੜਾ ਕਿ ਕੱਲ ਨੂੰ ਫਿਰ ਏਦਾਂ ਠੱਗੀ ਰਾਹੀਂ ਆਏ ਕਿੰਨੇ ਹੀ ਵਿਦਿਆਰਥੀ ਫਿਰ ਕੱਲ ਨੂੰ ਉਤਰ ਕੇ ਕਿਆ ਕਰਨਗੇ, ਉਸੇ ਧਾਰਾ ਤਹਿਤ ਅਸੀਂ ਵੀ ਪੱਕੇ ਹੋਵਾਂਗੇ ਜੀ। ਸੋ ਇਸ ਲਈ ਅਗਲਾ ਰਾਹ ਵੀ ਕਿਉਂ ਖੜਾ। ਸੋ ਇਹ ਸਾਰੇ ਦੇ ਵਿੱਚੋਂ ਕਿਵੇਂ ਨਿਕਲਦੇ ਟਰੂਡੋ ਸਰਕਾਰ ਦੇਖਣ ਵਾਲੀ ਗੱਲ ਹੋਏਗੀ। ਪਰ ਇਹਦੇ ਵਿੱਚ ਮਾਪਿਆਂ ਨੂੰ, ਉਹਨਾਂ ਵਿਦਿਆਰਥੀਆਂ ਨੂੰ, ਪ੍ਰਵੀਨ ਜੀ ਇਹੋ ਜਿਹੇ ਇੱਕ ਦੋ ਕੇਸ ਮੇਰੇ ਧਿਆਨ ਚ ਆਏ ਨੇ ਇਹਨਾਂ ਚੋਂ ਕਿ ਬੱਚੀਆਂ ਦੇ ਵਿਆਹ ਹੋ ਗਏ ਤੇ ਘਰ ਵਾਲਾ ਉੱਥੇ ਪੱਕਾ ਹੈ, ਕੁੜੀ ਹੁਣ ਇਸ ਤਹਿਤ ਪੱਕੀ ਹੋਣ ਜਾ ਰਹੀ ਸੀ। ਹੁਣ ਘਰ ਵਾਲਾ ਉੱਥੇ ਰਹਿ ਜਾਊਗਾ ਤੇ ਕੁੜੀ ਨੂੰ ਤੁਸੀਂ ਭੇਜ ਦੋਗੇ, ਮੁੜ ਕੇ ਤੁਸੀਂ ਕਹੋਗੇ ਤੂੰ ਆ ਨਹੀਂ ਸਕਦੀ ਇਸ ਮੁਲਕ ਚ ਜੀ। ਬਿਲਕੁਲ, ਤੇ ਫਿਰ ਉੱਥੇ ਤਾਂ ਉਹਨਾਂ ਦਾ ਕਰੀਅਰ ਵੀ ਗਿਆ, ਪਰਿਵਾਰ ਵੀ ਗਿਆ, ਸੋ ਸਾਰਾ ਜੀਵਨ ਦਾਅ ਤੇ ਲੱਗ ਗਿਆ। ਇਹੋ ਜਿਹੇ ਮਸਲਿਆਂ ਨੂੰ ਵੱਖਰੇ ਤਰ੍ਹਾਂ ਵੀ ਵਿਚਾਰਨ ਦੀ ਲੋੜ ਪੈਣੀ ਹੈ ਮੈਨੂੰ ਲੱਗਦਾ। ਸੋ ਇਸ ਲਈ ਇਹ ਟਰੂਡੋ ਸਰਕਾਰ ਲਈ ਵੀ ਤੇ ਉਹਨਾਂ ਦਾ ਸਮਰਥਨ ਕਰ ਰਹੀ, ਬਾਹਰੋਂ ਸਮਰਥਨ ਕਰ ਰਹੀ ਜਗਮੀਤ ਦੀ ਧਿਰ ਵੀ, ਇਹ ਸਾਰਾ ਕੁਝ ਦੇਖਣਾ ਹੋਵੇਗਾ ਕਿ ਉੱਥੇ ਕਿਹੋ ਜਿਹੀ ਕੀ ਇਹ 40 ਸੀਟਾਂ ਨੂੰ ਲੈ ਕੇ ਫਿਕਰਮੰਦ ਨੇ, ਜਾਂ ਪੰਜਾਬ ਦੇ ਜਵਾਕਾਂ ਨੂੰ, ਜਾਂ ਹੁਣ ਉਸ ਦੇਸ਼ ਦੇ ਨਾਗਰਿਕ ਬਣ ਜਾ ਰਹੇ ਆਪਣੇ ਇਹਨਾਂ ਵਿਦਿਆਰਥੀਆਂ ਨੂੰ ਲੈ ਕੇ ਫਿਕਰਮੰਦ ਨੇ। ਆਉਣ ਵਾਲੇ ਸਮੇਂ 'ਚ ਪਤਾ ਲੱਗਿਆ। ਫਿਲਹਾਲ ਰਾਜਨੀਤੀ ਵੀ ਹੋ ਰਹੀ ਹੈ ਇਹਦੇ ਨਾਲ। ਪੰਜਾਬ ਸਰਕਾਰ ਨੇ ਵੀ ਕਿਹਾ ਜੀ ਕਿ ਅਸੀਂ ਵੀ ਅਲਟੀਮੇਟਮ ਦੇਤਾ, ਅਸੀਂ ਵੀ ਬਖਸ਼ਾਂਗੇ ਨਹੀਂ ਜੀ। ਵਿਦਿਆਰਥੀਆਂ ਨਾਲ ਗੱਲ ਵੀ ਕਰ ਲਈ ਲਾਲਜੀਤ ਹੋਰਾਂ ਉਹਨਾਂ ਨੇ, ਹੈ ਨਾ, ਕੁਲਦੀਪ ਧਾਲੀਵਾਲ ਹੋਰਾਂ ਨੇ। ਸੋ ਬਕਾਇਦਾ NRI ਮੰਤਰੀ ਉਹ ਵੀ ਹੁਣ ਸਰਗਰਮ ਹੋਏ ਨੇ, ਪੰਜਾਬ ਸਰਕਾਰ ਵੀ ਹੁਣ ਸਰਗਰਮ ਹੋਈ ਆ। ਪਰ ਇਹਨਾਂ ਦੇ ਸਰਗਰਮ ਹੋਇਆ ਕੁਛ ਨਹੀਂ ਹੋਣਾ। ਕੇਂਦਰ ਸਰਕਾਰ ਸਰਗਰਮ ਹੋਵੇ, ਕੇਂਦਰ ਦਾ ਵਿਦੇਸ਼ ਮੰਤਰੀ ਬਿਆਨ ਦੇ ਕੇ ਨਾ ਸਾਰੇ ਤਾਲਮੇਲ ਕਰੇ ਤੇ ਬਕਾਇਦਾ, ਕਿਉਂਕਿ ਕੈਨੇਡਾ ਨਾਲ ਕੇਂਦਰ ਦੇ ਰਿਸ਼ਤੇ ਇੰਨੇ ਵਧੀਆ ਨਹੀਂ ਹੈਗੇ। ਸੋ ਇਸ ਲਈ ਵੀ ਇੱਕ ਫਿਕਰਮੰਦੀ ਹੈ। ਜਿੱਥੇ ਸਾਡੀਆਂ ਸਿਆਸੀ ਧਿਰਾਂ ਨੂੰ ਪਤਾ ਲੱਗ ਜੇ ਨਾ ਵੀ ਇੱਥੇ ਸਰਗਰਮੀ ਦਿਖਾਏ ਤੋਂ ਬਣਨਾ ਕੁਛ ਨਹੀਂਗਾ, ਉੱਥੇ ਸਗੋਂ ਜ਼ਿਆਦਾ ਐਕਟਿਵ ਹੋ ਜਾਂਦੇ ਆ, ਜ਼ਿਆਦਾ ਐਕਟਿਵ। ਹਾਂ, ਇਹਨਾਂ ਨੂੰ ਕੌਣ ਪੁੱਛਦਾ ਉੱਥੇ? ਇਮੀਗ੍ਰੇਸ਼ਨ, ਕੈਨੇਡਾ ਦੀ ਇਮੀਗ੍ਰੇਸ਼ਨ 'ਚ ਇੱਥੋਂ ਦੇ ਮੰਤਰੀਆਂ ਨੂੰ ਕੌਣ ਪੁੱਛਦਾ? ਨਾ ਕੋਈ ਸਾਬਕਾ ਨੂੰ ਪੁੱਛਦਾ, ਨਾ ਕੋਈ ਮੌਜੂਦਾ ਨੂੰ ਪੁੱਛਦਾ। ਸੋ ਇਹ
ਠੀਕ ਹੈ, ਕੇਂਦਰ ਸਰਕਾਰ ਦੇ ਲੈਵਲ ਦਾ ਮਸਲਾ ਹੋ ਸਕਦਾ, ਪਰ ਇਹਨਾਂ ਨੂੰ ਪਤਾ ਹੈ ਵੀਡੀਓ ਕਾਲਾਂ ਕਰੀ ਜਾਂਦੇ ਆ, ਆਪਦਾ ਮਨ ਪਰਚਾਈ ਜਾਂਦੇ, ਅਗਲੇ ਨੂੰ ਚਲੋ ਧਰਵਾਸਾ ਚਾਹੀਦਾ, ਜਿਹੜੀ ਪੀੜਤ ਧਿਰ ਹੈ, ਵਿਕਟਮ ਹੈ ਸ਼ਰਮਾ ਜੀ, ਉਹਨੂੰ ਤਾਂ ਧਰਵਾਸਾ ਚਾਹੀਦਾ, ਇਹਨਾਂ ਦੀ ਕਾਲ ਇੱਕ ਅਗਲੇ ਨੂੰ ਧਰਵਾਸਾ ਦੇ ਦਿੰਦੀ ਹੈ। ਪਰ ਅਸਲ ਦੇ ਵਿੱਚ ਜਿਹੜੇ ਉਪਰਾਲੇ ਕਰਨ ਵਾਲੇ ਆ, ਜਿਹੜੀਆਂ ਅੱਜ ਰਵਾਇਤੀ ਸਿਆਸੀ ਧਿਰਾਂ ਨੂੰ ਆ, ਚਲੋ ਨਵਿਆਂ ਨੂੰ ਤਾਂ ਨਹੀਂ ਕਰ ਸਕਦੇ ਸਵਾਲ, ਉਹਨਾਂ ਨੂੰ ਅੱਜ ਬੜਾ ਹੇਜ ਜਾਗਾ ਸ਼ਰਮਾ ਜੀ। ਪਰ ਵੱਡਾ ਸਵਾਲ ਤਾਂ ਇਹ ਹੈ ਨਾ ਕਿ ਤੁਹਾਡੇ ਹਾਲਾਤਾਂ ਕਰਕੇ ਤਾਂ ਅੱਜ ਪੰਜਾਬੀਆਂ ਨੂੰ ਪ੍ਰਵਾਸ ਕਰਨਾ ਪਿਆ ਨਾ। ਇਹ ਠੱਗੇ ਏਜੰਟਾਂ ਦੀ ਦੁਕਾਨਾਂ ਖਿਲਾਈਆਂ ਕਿਹਨੇ ਆ? ਇਹਨਾਂ ਦੇ ਬਰਜੇਸ਼ ਮਿਸ਼ਰੇ ਵਰਗੇ, ਇੱਕ ਉਹ ਫੜਿਆ ਭਾਰਗਵ, ਪਤਾ ਨਹੀਂ ਕੀ ਨਾਮ ਉਹਦਾ, ਮੈਂ ਭੁੱਲ ਗਿਆ, ਵਿਸਰ ਗਿਆ। ਇਹ ਕਿਹਨੇ ਪੈਦਾ ਕੀਤੇ ਤੇ ਕਿਹਨੇ ਇਹਨਾਂ ਨੂੰ ਪਾਣੀ ਪਾਇਆ, ਕਿਹਨਾਂ ਨੇ ਇਹਨਾਂ ਨੂੰ ਪਾਲਿਆ ਪੋਸਿਆ? ਇੱਕ ਬੰਦਾ 700 ਬੰਦਾ ਬਾਹਰ ਭੇਜ ਗਿਆ, 500-700, ਔਰ ਇੱਥੋਂ ਦੇ ਨਿਜ਼ਾਮ ਨੂੰ ਪਤਾ ਨਹੀਂ ਲੱਗਿਆ। ਕਮਾਲ ਦੀ ਗੱਲ ਹੈ ਸ਼ਰਮਾ ਪ੍ਰਵੀਨ ਜੀ। ਪੰਜਾਬ ਦੇ ਵਿੱਚ ਪਿੰਡਾਂ, ਗਲੀਆਂ, ਮੁਹੱਲਿਆਂ 'ਚ ਨਾ ਆਈਲੈਟਸ ਦੇ ਸੈਂਟਰ ਖੁੱਲੇ ਨੇ। ਹਾਂਜੀ ਹਾਂਜੀ, ਬਿਲਕੁਲ ਖੁੱਲੇ। ਔਰ ਉਹ ਸੈਂਟਰ ਚਲਾਉਣ ਵਾਲੇ ਅੱਧੇ ਤੋਂ ਵੱਧ ਉਹ ਨੇ ਜਿਨ੍ਹਾਂ ਤੋਂ ਆਪ ਟੈਸਟ ਕਲੀਅਰ ਨਹੀਂ ਹੋਏ ਵੇ। ਬਿਲਕੁਲ ਸਹੀ, ਬਿਲਕੁਲ ਸਹੀ। ਅਸਲ ਦੇ ਵਿੱਚ ਇਹ ਥੋੜਾ ਜਿਹਾ ਘੋਖ ਕਰਨ ਦੀ ਲੋੜ ਆ। ਜਿਹੜੇ ਗੁਜਰਾਤੀ ਕੁਛ ਬੰਦੇ ਨੇ, ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰੀਦੀ, ਉਹ ਕਹਿੰਦੇ ਸਾਰਾ ਕੰਮ ਗੁਜਰਾਤ ਤੋਂ ਹੀ ਚੱਲਦਾ, ਇਹ ਸਾਡੇ ਗਾਂ ਏਜੰਟ ਨੇ ਜਿਨ੍ਹਾਂ ਨੂੰ ਤੁਸੀਂ ਰੱਬ ਮੰਨੀ ਬੈਠੇ ਆ। ਪਤਾ ਇਹਨਾਂ ਨੂੰ ਵੀ ਇੰਨਾ ਕੋਈ ਜ਼ਿਆਦਾ ਨਹੀਂ, ਠੀਕ ਹੈ, ਜਿਹਦਾ ਲੱਗ ਗਿਆ ਤੀਰ ਨਹੀਂ ਤਾਂ ਤੁੱਕਾ ਸਹੀ, ਉਹ ਵਾਲੀ ਗੱਲ ਬਾਹਲੀ ਹੈ। ਹਾਂ, ਇਮੀਗ੍ਰੇਸ਼ਨ ਦੇ ਮਾਮਲੇ 'ਚ ਕੁਛ ਲੋਕ ਬਹੁਤ ਵਧੀਆ ਕੰਮ ਕਰਦੇ ਨੇ, ਬਹੁਤ ਚੰਗਾ ਕੰਮ ਕਰਦੇ ਨੇ, ਕਾਨੂੰਨਾਂ ਦੀ ਜਾਣਕਾਰੀ, ਪਰ ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ। ਮੌਕਾ ਪ੍ਰਸਤ, ਠੱਗ, ਧੋਖੇਬਾਜ਼ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਕੈਨੇਡਾ ਨਹੀਂ ਇਕੱਲੀ, ਅੱਜ ਆਪਾਂ ਕਿੰਨੇ ਵਾਰੀ ਸ਼ਰਮਾ ਜੀ ਵੀਡੀਓ ਸਾਂਝੀ ਕਰਦੇ ਆ, ਆਪਾਂ ਖਬਰਾਂ ਵੇਖਦੇ ਆ, ਅਰਬ ਮੁਲਕਾਂ ਦੇ ਵਿੱਚ ਗਈਆਂ ਕੁੜੀਆਂ, ਸਾਡੀਆਂ ਧੀਆਂ ਭੈਣਾਂ ਦੇ ਕੀ ਹਾਲਤ ਹੈ। ਆਸਟ੍ਰੇਲੀਆ ਨੇ ਲੰਘੇ ਦਿਨੀ ਕਿੰਨੀਆਂ ਉਹਨਾਂ ਨੇ ਯੂਨੀਵਰਸਿਟੀਆਂ ਨੇ ਕਹਿਤਾ ਵੀ ਅਸੀਂ ਵਿਦਿਆਰਥੀ ਨਹੀਂ ਲੈਣੇ। ਨਿਊਜ਼ੀਲੈਂਡ ਮੋੜੀ ਜਾਂਦਾ ਪੰਜਾਬੀ ਕੁਝ ਬੰਦਿਆਂ ਨੂੰ, ਕੁਝ ਇਤਰਾਜ਼ ਲਾ ਕੇ। ਸੋ ਆਲਮੀ ਪੱਧਰ ਦੀ ਸਥਿਤੀ ਇਹ ਹੈ। ਪਰ ਚਲੋ ਠੀਕ ਹੈ, ਸਾਡੀਆਂ ਸਿਆਸੀ ਧਿਰਾਂ ਹਾਂ ਦਾ ਨਾਰਾ ਮਾਰਦੀਆਂ, ਪਰ ਇਹ ਹਾਂ ਦਾ ਨਾਰਾ ਉਦੋਂ ਮਾਰਦੀਆਂ ਜਦੋਂ ਇਹਨਾਂ ਨੂੰ ਪਤਾ ਵੀ ਹੁਣ ਤਾਂ ਠੀਕ ਹੈ, ਹਾਂ ਦਾ ਨਾਰਾ ਵੱਜ ਕੇ ਸਗੋਂ ਕੰਮ ਸੌਖਾ ਹੋ ਜਾਊਗਾ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।